सारी मझ चो गया थन लपेट के इन्हें एडा खिंच लिया जिन्होंने घर च बांध लगी उन्होंने घर थन नहीं लैके चला कहना अपना भांडा ले आओ इन्ना थन लम्मा कर लिया वा उस थन ने मझ बनता होने किले अस्सलाम वालेकुम नाज़रीन, टी टाइम में खुश आमदीद। और नाज़रीन गल है साडे नाल कौन है भला, अज असी एवें नहीं लैके आए, अज असी भरपूर मजे दे नाल लैके आए हाँ। असी अपने करैक्टर नू हाई लैवल पोटेंसी दे उत्ते रख 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 लैके आए। हाँ ठीक है। लो जी नाज़रीन, इंटरव्यू आउण लगी आ एक वड्डे आदमी दी जिहदा नाम आ जिन्हों तुसीं वेखण नू तरसदे आ, जिन्हों तुसीं देखते हैं कि भी ये कदों आएगा शो च, वो ना आवे तो तुसीं उदास हो जाने आ। जनाब सजाद जानी। वड्डे नाम, वड्डियां फाइटां, वड्डे रौले। जनाब मैं कहना नहीं जोड़ा पूरे पंजाब यूसी दिया फाइटा, महल्ले च यूसी दा टैगा, सॉरी यारो बैकग्राउंड मुक गया जी। माँ कहती है कोई भी धंधा बड़ा छोटा नहीं होता। हाय 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 यूसी बदमाश, जमाने फितरत बदनामे जमाना उल्फत। बड़ा फ्रेम जनाब यूसी साहब, एंट्री यूसी दी बाहर लाल नेरी भी चढ़ी सी। ओए होए यूसी दा कैसी तबीयत आ? करम करम लजपाला दी रहमत। कोई तुसी प्रोग्राम के बारे च कुछ कहना चाहोगे? अपनी इंट्री जी एडी वड्डी हुई इंट्री, मैं देखो 2 घंटे ला के म्यूजिक लभ्या कि यूसी दी पर्सनैलिटी ना मैच किहड़ा करेगा, इहदे बारे च कुछ कहोगे तुसी? यानी साहब यूसी नूं तुसी बेहतर समझ सकते हो। आ जिहड़ा दिल वा ना पागो बाग हो गया कल। थोड़ा चीची परे कर लो दिल तो, क्योंकि दिल दे बिल्कुल उत्ते खोल मैं माइक लाया होया वा। ਇਹ ਤੁਸੀਂ ਇੰਜ ਕਰਕੇ ਇੰਜ ਦਿਲ ਕਰਨਾ ਨਾ ਤੇ ਤੁਹਾਡਾ ਜਿਹੜਾ ਕਾਲੇ ਰੰਗ ਦਾ ਉੱਤੇ ਦਿਲ ਲੱਗਾ ਨਾ ਕਮੀਕਾ ਦਾ ਦਿਲ, ਉਹ ਬਾਹਰ ਆ ਜਾਣਾ। ਤੇ ਕੁਝ ਅਲਫਾਜ਼ ਦੱਸੋ, ਕੁਝ ਕਹੋ। ਅਲਫਾਜ਼ ਨਹੀਂ ਹੈਗੇ ਤੁਹਾਨੂੰ ਕਹਿਣ ਲਈ, ਉਹਦੇ ਕੋਲ ਅਲਫਾਜ਼ ਹੀ ਨਹੀਂ ਹੈਗੇ ਤੇ ਤੂੰ ਉਹਨੂੰ ਐਵੇਂ ਲੈ ਤਿਆਰ ਕਰਾਇਆ ਯਾਰ। ਨਹੀਂ ਉਹਦੇ ਕੋਲ ਇੱਕ ਬੰਦੇ ਕੋਲ ਅਲਫਾਜ਼ ਹੀ ਨਹੀਂ ਹੈਗੇ, ਅਸੀਂ ਉਹਨੂੰ ਐਵੇਂ ਪਾ ਲਿਆ ਉਹ ਦੌਰ ਫਿਰੇ। ਕਈ ਦਾ ਹੁੰਦਾ ਵਾ ਹਰ ਬੰਦਾ ਮਹਿਫਲ ਚ ਕਹਿੰਦਾ ਯਾਰ ਮੈਂ ਇੰਨਾ ਕੁਝ ਇਸਤਮਾਮ ਕੀਤਾ, ਮੈਂ ਪਾਗਲ ਦਾ ਪੁੱਤਰ ਆ? ਮੈਨੂੰ ਮੈਂ ਪੁੱਛਾਂ ਕਹਿੰਦਾ ਮੇਰੇ ਕੋਲ ਅਲਫਾਜ਼ ਹੀ ਨਹੀਂ ਹੈਗੇ। ਤੁਹਾਡੀ ਸ਼ਾਨ, ਉਹ ਯਾਰ ਸ਼ਾਨ ਦੀ ਗੱਲ ਨਹੀਂ ਹੈਗੀ, ਮੈਂ 2 ਘੰਟੇ ਲਾ ਕੇ ਮਿਊਜ਼ਿਕ ਲੱਭਿਆ ਯਾਰ। ਉਹ ਸਾਰੇ ਇੰਨਾ ਸੋਹਣਾ ਕਰ ਦਿੱਤਾ ਤੁਸੀਂ ਕਿ ਯਾਰ ਤੂੰ ਕਹਿੰਦੇ ਅਲਫਾਜ਼ ਨਹੀਂ ਗਏ। ਉਹ ਕਿਸੇ ਅਲਫਾਜ਼ ਲਿਆ, ਤੁਸੀਂ ਅਲਫਾਜ਼ ਜਦੋਂ ਨਹੀਂ ਸੀ ਹੈਗੇ ਤੁਹਾਨੂੰ ਕਾਹਤੋਂ ਲਿਆਂਦਾ ਤੁਸੀਂ? ਉਹ ਮੈਂ ਅੱਲਾ ਦੀ ਕਸਮ ਇਹਨੇ ਦੋਵਾਂ ਨੇ ਤਿਆਰੀ ਕਰਾਈ ਆ। ਲਿਆਂਦਾ ਫਰੀਦ ਉਹ ਡੁੱਬ ਕੇ ਮਾਰਦਾ। ਅਲਫਾਜ਼ ਹੈ ਵਾ ਉਹਦੇ ਕੋਲ, ਐਦਾਂ ਨਹੀਂ ਕਹਿ ਅਲਫਾਜ਼ ਹੈ ਨੇ। ਉਹ ਮੇਰੇ ਕੋਲ ਬਾਦੂ ਪੈਣ ਲੱਗਾ। ਜਾਨੀ ਸਾਹਿਬ ਆ ਜਿਹੜਾ ਤੁਸੀਂ ਸਾਨੂੰ ਐਂਟਰੀ ਪਾਈ ਹੈ ਨਾ, ਇਹ ਯਕੀਨ ਮੰਨੋ ਕਿ ਦਿਲ ਜਿਹੜਾ ਬਾਗੋ ਬਾਗ ਹੋ ਗਿਆ ਕਿ ਅਲਫਾਜ਼ ਨਹੀਂ ਹੈਗੇ ਕਹਿਣ ਨੂੰ ਕੁਝ। ਹੁਣ ਫਿਰ ਮੰਨ ਗਿਆ, 2 ਵਾਰੀ ਉਹਨੇ ਕਹਿਤਾ ਅਲਫਾਜ਼ ਨਹੀਂ ਗਏ, ਜਦੋਂ ਉਹਦੇ ਕੋਲ ਅਲਫਾਜ਼ ਹੀ ਨਹੀਂ ਸੀਗੇ ਕਾਹਤੋਂ ਲੈ ਕੇ ਆਇਆ ਤੂੰ? ਲੈ ਕੇ ਕਾਹਤੋਂ ਆਇਆ ਉਹਨੂੰ? ਕਹਿੰਦਾ ਮੈਂ ਦਿੱਤੀ ਉਹਨੂੰ। ਤੇਰੇ ਬਾਰੇ ਤੇ ਕਹਿੰਦੇ ਆ ਨਹੀਂ, ਤੂੰ ਕਹਿ ਅਲਫਾਜ਼ ਹੈ ਨੇ ਮੇਰੇ ਕੋਲ, ਮੈਂ ਕਹੀ ਜਾਣਾ ਵਾ ਅਲਫਾਜ਼ ਹੀ ਆ, ਹੋਰ ਕੀ ਕਹਿਣੇ? ਫਰੀਦ ਸਾਹਿਬ ਉਹਨਾਂ ਦੀ ਤਾਰੀਫ ਚ ਨਹੀਂ ਹੈਗੇ ਅਲਫਾਜ਼। ਹਾਂ ਹੁਣ ਦੱਸ ਕਹਿੰਦਾ ਰਿਹਾ ਸਾਡੇ ਵੀ ਸੁਣਵਾਉਣ ਡਿਆ ਵਾ। ਮਾਸ਼ਾਅੱਲਾ ਨਿਆਬ ਨੇ ਆ ਲੈ ਬਸ ਨਹੀਂ ਖੇਡਦਾ, ਉਹ ਖੇਡਦਾ ਨਹੀਂ, ਚੁੱਪ ਕਰ। ਉਹਦੇ ਕੋਲ ਅਲਫਾਜ਼, ਅਸੀਂ ਇੱਥੇ ਪਾਗਲ ਦੇ ਪੁੱਤਰ ਬੈਠੇ 7 ਜਣੇ, ਉਹ ਦੋ ਅਲਫਾਜ਼ ਕਹਿਣ ਤੇ ਡਿਆ। ਅਲਫਾਜ਼ ਹੈ ਨੇ ਤੇਰੇ ਕੋਲ? ਖੂਬਸੂਰਤ ਹੀ ਇੰਨੇ ਕੁ ਅਲਫਾਜ਼ ਹੈ ਹੀ ਕੋਈ ਨਹੀਂ। ਆ ਲੈ ਫੜ, ਸਾਡੇ ਗਲੇ ਰਹਿ ਕੇ ਚੂਸੀ ਕਰਕੇ। ਆ ਲੈ ਅਸੀਂ ਇੱਥੇ ਬੈਕਗਰਾਉਂਡ ਲਾ ਕੇ ਮੈਂ ਇੱਥੇ 2.5 ਲੱਖ ਰੁਪਏ ਦਾ ਸਮਾਨ ਲਾਤਾ ਉਹਦੀ ਆਮਦ ਦੇ ਵਿੱਚ ਕਿ ਵੀ ਯੂਸੀ ਦੀ, ਉਹ ਕੋ ਕਹਿੰਦੇ ਮੇਰੇ ਕੋਲ ਅਲਫਾਜ਼ ਹੀ ਨਹੀਂ ਗਏ। ਯਾਰ ਹੈ ਨਹੀਂ ਹੈ ਮਿੱਠਾ ਭਾਈ, ਇਦਾਂ ਦੀ ਐਂਟਰੀ ਕਿਸੇ ਨੇ ਵੀ ਨਹੀਂ ਕਰਾਈ। ਮੈਂ ਤਾਂ ਦਿਲ ਮੇਰਾ ਬਾਗੋ ਬਾਗ ਆ, ਲੇਕਿਨ ਅਲਫਾਜ਼ ਹੀ ਨਹੀਂ ਕਹਿਣ ਨੂੰ ਹੈਗੇ। ਉਹ ਮੇਰੇ ਵਾਲੇ ਕਹਿ ਦੇ ਆ ਕੈਸੀ ਗੱਲ ਆ? ਇਹ ਕੋਈ ਗੱਲ ਆ? ਅਸੀਂ ਇੰਨਾ ਇਸਤਮਾਮ ਕੀਤਾ, ਮੇਰੇ ਕੋਲ ਕੁਝ ਕਹਿਣ ਲਈ ਅਲਫਾਜ਼ ਹੀ ਨਹੀਂ ਗਏ। ਅੰਬ ਲੈਣਾ ਇੱਥੇ
सर ਤੁਹਾਡੀ ਸ਼ਾਨ ਚ ਕਹਿਣ ਨੂੰ ਅਲਫਾਜ਼ ਹੈ ਨਹੀਂ ਮੇਰੇ ਕੋ ਬਾਕੀ ਹੈ ਵਾ यार कोई नहीं है ही नहीं तेरे को कख भी नहीं यूसी वेरी गुड कहते बस कुछ कह दे तेरे को केड़े अल्फाज आ ਵੈਰੀ ਗੁੱਡ हां बस ਹੋਰ ਕੋਈ तेरे को स्टोरी कोई अल्फाज कोई ਸਟੋਰੀਆਂ ਤੁਹਾਨੂੰ ਪਤਾ ਜ਼ਖਮੀ ਦਿਲਵਾ ਭਰਿਆ ਪਿਆ ਵਾ ਸਟੋਰੀਆਂ ਹਲੇ ਹੁਣ 6.5 ਸਾਲ ਦੀ ਜੇਲ੍ਹ ਕੱਟ ਕੇ ਆਇਆ ਵਾ ਅੱਗੋਂ ਫੇਰ ਸਾਲ ਦੀ ਸਜ਼ਾ ਕੱਟ ਕੇ ਆਉਣ ਡਿਆ ਤੁਹਾਡੇ ਕੋਲ ਸਿੱਧਾ ਹੀ ਤੁਰਿਆ वाह वाह क्या कहने यूसी माशा चल यार अल्फाज नहीं है यार तेरे को अपने काम करन दे अल्फाज है ना हाँ जी बस ठीक है रौला मुक गया ਜਾਨੀ ਸਾਹਿਬ ਤੁਸੀਂ ਭਰਾ ਲੱਗਦੇ ਹੋ अल्फाज मुक्के ना तो मैं तेरी दंद भन देना मुक जाते अच्छा जी मैं भरा लगदा लो जी नाज़रीन स्टोरी सुन लेने यूसी को ठीक है जी गल ये है कि बई ऐसा बदमाशी का जिहड़ा लबलबा ऐसा बदमाशी का निज़ाम शरीफ बदमाश शराफत वाली बदमाशी किसी यतीम का हक नहीं खाना इस बदमाश ने बिल्कुल किसी को तंग नहीं करना इस बदमाश ने किसी ना वादी घाटी नहीं करनी इन्हें चुप करके सवेरे काम ते जाना रात को बदमाश ने घर होना ठीक है जी किसी ना बदमाश का कोई रौला नहीं बदमाश को कोई पिस्तौल नहीं तो फिर बदमाश वो काहदा बदमाश है फिर नहीं फिर बदमाश काहदा जो है ही कुछ नहीं ਹੁਣ ਨਾ ਉਸਤਾਦ ਜੀ ਚਪੇੜ ਕਾਹਦਾ ਬਦਮਾਸ਼ ਆ है बदमाश है उसको है ਨਹੀਂ ਕਾਹਦੀ ਬਦਮਾਸ਼ੀ ਕਰਦਾ ਉਹ ਨਾ ਉਹਦੇ ਕੋ ਅਸਲਾ ਨਾ ਉਹਦੇ ਕੋ ਪਿਸਟਲ ਨਾ ਉਹਦਾ ਕਿਸੇ ਨਾਲ ਰੌਲਾ ਨਾ ਉਹਦੇ ਕੋ ਕੱਖ ਵੀ ਨਹੀਂ ਤੇ ਬਦਮਾਸ਼ ਕਾਹਦਾ ਉਹ ਇਹ ਆਟੋ ਆ ਮੈਨੂਅਲ ਕੁਛ ਨਹੀਂ ਹੈ ਉਹਦੇ ਕੋਲ ਆਟੋ ਬਦਮਾਸ਼ ਆ ਤੁਹਾਡੇ ਛੋਟੀ ਜੀ ਬਦਮਾਸ਼ੀ ਲੱਗੀ ਪਹਿਲਾਂ ਲਾ ਲਓ ਇਹ ਸੌਫਟਵੇਅਰ ਵਾਲਾ ਬਦਮਾਸ਼ ਉਸਤਾਦ ਜੀ ਇਹ ਓਏ ਤੇਰੇ ਕੋ ਕੁਛ ਹੈ ਇਹ ਜ਼ਬਾਨੀ ਕਲਾਮੀ ਲੜਦਾ ਵਾ ਲੜੇਗਾ ਯੂਸੀ ਚਲਾ ਹਾਂ ਜੀ ਸ਼ੁਰੂ ਕਰ ਯਾਰ ਸਾਜੀ ਸੁੱਤਾ ਉੱਠਿਆ ਤੁਹਾਡਾ ਭਰਾ ਓਹੋ ਅੱਛਾ ਮੈਂ ਖੱਬੇ ਪਾਸੇ ਆਇਆ ਮੇਰਾ ਇਧਰਲਾ ਪਾਸਾ ਕਿਉਂਕਿ ਤੇਰੇ ਕੋਲ ਤੇ ਗੱਲ ਲੱਗੂ ਪਤਾ ਨਹੀਂ ਕਿੱਦਾਂ ਦੀ ਇਹਨੂੰ ਇੱਥੇ ਭਾ ਦਿੰਦੇ ਮੈਂ ਤੇ ਮੇਰੇ ਮੌਲਾ ਮੈਨੂੰ ਲਾਗੇ ਕਰ ਲਓ ਮੈਨੂੰ ਨਾ ਤੁਹਾਨੂੰ ਦੂਰ ਤੱਕ ਗੱਲ ਨਹੀਂ ਪਹੁੰਚਾ ਹੋਣੀ नहीं पहुंचेगी चल जरा ਉੱਠੇ ਆ ਸੁੱਤੇ अच्छा 10 10:30 ਦਾ ਟਾਈਮ ਹੋਣਾ ਵਾ सुबह दा ਓਕੇ ਤੁਹਾਡਾ ਭਰਾ ਇੰਜ ਕਰਕੇ ਦੇਖਿਆ ਤੇ ਅੱਖ ਜਿਹੜੀ ਨਾ ਲਾਲ ਸ਼ੁਰੂ ਓਏ ਉੜਦੇ ਸਾਰੀ ਓਏ ਓਏ ਤਾੜੀ ਮਾਰੋ ਯਾਰ ਜੂਸੀ ਦੀ ਅੱਖ ਲਾਲ ਹੋਈ ਵਾਹ ਵਾਹ ਚੜ ਗਿਆ ਉਸਤਾਦ ਜੀ ਅੱਖ ਲਾਲ ਹੋਈ ਹੈ ਤੇ ਮੈਂ ਕਿਹਾ ਕਿਉਂ ਨਾ ਯੂਸੀ ਪੌੜੀਆਂ ਥੱਲੇ ਉਤਰ ਅੱਜ ਓਏ ਹੋਏ ਹੋਏ ਪੌੜੀਆਂ ਥੱਲੇ ਤੁਹਾਡਾ ਭਰਾ ਉਤਰਿਆ ਵਾ ਬਾਹਰ ਆਨੂੰ ਐਂਟਰੀ ਕੀਤੀ ਤਾਂ ਅੱਜ ਦਰਵਾਜ਼ਾ ਨਹੀਂ ਖੜਕਿਆ ਆਪ ਹੀ ਦਿਲ ਕੀਤਾ ਕਿ ਬਾਹਰ ਨੂੰ ਜਾ ਹੋਏ ਓਏ ਹੋਏ ਪੂਰਾ ਫਿਰ ਤੁਰ ਕੇ ਆ ਅੱਜ ਕਰਕੇ ਤੁਹਾਡਾ ਭਰਾ ਫਿਰ ਤੁਰਨ ਲਈ ਬਾਹਰ ਨਿਕਲਿਆ ਵਾ ਲਾਗੇ ਚਾਹ ਵਾਲਾ ਜਿਹੜਾ ਮੇਰਾ ਦੋਸਤ ਵਾ ਉਹਨੇ ਦੇਖ ਕੇ ਤੇ ਉਹ ਇੰਜ ਕਰਕੇ ਖੜਾ ਹੋ ਗਿਆ ओहो ਯੂਸੀ ਤੂੰ ਉਹ ਵੀ ਅੱਜ ਆਪਣੀ ਨੀਂਦਰੇ ਉੱਠ ਖੜਿਆ ਪਤਾ ਹੀ ਨਹੀਂ ਕੀ ਚੱਕਰ ਵਾ ਸਾਜੀ ਘੂਰੀ ਨ ਪਾਈ ਉਹਦੇ ਨਾਲ ਜਦੋਂ ਮੈਂ ਖੱਬੇ ਪਾਸੇ ਦੇਖਿਆ ਤੇ ਇੱਕ ਬੰਦਾ ਰੋਣ ਡਿਆ ਹੈ ਓਏ ਓਏ ਮੈਂ ਉਹਨੂੰ ਉਸੇ ਟਾਈਮ ਕਿਹਾ ਮੈਂ ਕਿਹਾ ਚਾਵਾ ਬੰਦ ਕਰ ਮੁਨਸੀਪਲ ਇਹਨੂੰ ਇੱਥੇ ਲੈ ਕੇ ਆ ਕੀ ਗੱਲ ਯੂਸੀ अच्छा ਆਮਣੇ ਸਾਹਮਣੇ ਬੈਠੇ ਆ ਮੈਂ ਕਿਹਾ ਇਹਨੂੰ ਚਾਹ ਪਿਆ ਉਹਨੇ ਚਾਹ ਉਹਨੂੰ ਪਿਆਈ ਸਾਜੂ ਨੂੰ ਮੈਂ ਪੁੱਛਿਆ ਤੈਨੂੰ ਗੱਲ ਕੀ ਹੈ ਤੂੰ ਪਰੇਸ਼ਾਨ ਆ ਤੂੰ ਇੰਜ ਕਰਕੇ ਮੇਰੇ ਪੈਰਾਂ 'ਚ ਡਿੱਗ ਪਿਆ ਕਹਿੰਦਾ ਮੈਂ ਯੂਸੀ ਲੱਭ ਰਿਹਾ ਓਏ ਓਏ ਹੋਏ ਹੋਏ ਸਾਜੀ ਜਦੋਂ ਨੇ ਕਿਹਾ ਨਾ ਮੈਂ ਯੂਸੀ ਲੱਭ ਰਿਹਾ ਤੇ ਅੱਖ ਮੇਰੀ ਲਾਲ ਸੁਰੂ ਹੋ ਗਈ ਮੈਂ ਕਿਹਾ ਵੈਰ ਪੈ ਗਿਆ ਸਾਜੀ ਜਦੋਂ ਨਾ ਵੈਰ ਪੈ ਗਿਆ ਮੈਂ ਕਿਹਾ ਜਵਾਨਾ ਕੰਮ ਦੱਸ ਕੀ ਆ ਕਹਿੰਦਾ ਯੂਸੀ ਬਾਦਸ਼ਾਹ ਕੰਮ ਜਿਹੜਾ ਇਸ ਤਰ੍ਹਾਂ ਦਾ ਵਾ ਕਿ ਮੇਰੇ ਕੁਛ ਜਾਨਵਰ ਆ ਉਹ ਤੇਰੇ ਹਵਾਲੇ ਕਰਕੇ ਜਾਣੇ ਆ ਦੁਸ਼ਮਣ ਜੀਣ ਨਹੀਂ ਦੇਣ ਦੇ ਮੈਂ ਕਿਹਾ ਕਿੰਨੇ ਜਾਨਵਰ ਕਹਿੰਦਾ 4 ਮੱਝਾਂ ਵਾ ਓਏ ਹੋਏ 4 ਮੱਝਾਂ ਮੱਝਾਂ फिर ਸਾਜੀ ਤੁਹਾਡੇ ਭਰਾ ਨੇ ਉਹਦੀ ਅੱਖ ਚੱਕ ਪਾ ਕੇ ਗਿਆ ਹੁਣ ਕੋਈ ਰੌਲਾ ਨਹੀਂ ਸਾਰੇ ਦੁਸ਼ਮਣ ਤੇਰੇ ਮੈਂ ਆਪੇ ਹੀ ਮਾਰ ਦਿਆਂਗਾ अच्छा ਲੇਕਿਨ ਫੇਰ ਵੀ ਉਸਤਾਦ ਜੀ ਭਲਾ ਮਾਨ ਉਸਤਾਦ ਵੀ ਕਹਿੰਦਾ ਚੰਦ ਗੱਲਾਂ ਬਹਿ ਕੇ ਕਰ ਲਈਏ ਤਾਂ ਕਿ ਮੁੱਕ ਮੁਕਾ ਹੋ ਜਾਏ हाँ ਮੈਂ ਕਿਹਾ ਯੂਸੀ ਨੇ ਵੀ ਮੁੱਕ ਮੁਕਾ ਕਰਕੇ ਦੁਸ਼ਮਣੀ ਕੀਤੀ ਗੱਬਰ ਸ਼ੇਰ ओए फटा ब्रेक भूल गया जी फिर ਮੈਂ ਵੀ ਤੰਗ ਸੀ ਹਾਲਾਤ ਠੀਕ ਨਹੀਂ ਸੀ ਉਸਤਾਦ ਜੀ ਮੇਰੀ ਅੱਗੋਂ ਜਿਹੜੀ ਗੱਲ ਆ ਨਾ ਉਹ ਇਹਦੇ ਨਾਲ ਰਲਣ ਹੀ ਨਹੀਂ ਦੇਗੀ ਠੀਕ ਹੈ ਇਹ ਤੇਰਾ ਬੇੜਾ ਗਰਕ ਸਾਰਾ ਹੋਇਆ ਅੱਛਾ ਉਸਤਾਦ ਜੀ ਹੁਣ ਉਹਨੂੰ ਇਹ ਨਹੀਂ ਨਜ਼ਰ ਆ ਰਿਹਾ ਵੀ ਮੈਂ ਪਿੱਛੇ ਬੈਕਗ੍ਰਾਉਂਡ ਕਿਹੜਾ ਰੱਖਿਆ ਅੱਗੋਂ ਉਹਨੇ ਮਸਕੀਨੀ ਪਾ ਲਈ ਹੈ ਤੇ ਉਹ ਬੰਦੇ ਮਾਰੀ ਜਾਵੇ ਉਹ ਬੈਠਾ ਅੱਗੋਂ ਉਹ ਬੰਦਾ ਰੌਲਾ ਜਿਹੜਾ ਉਹਨੇ ਦੱਸਣਾ ਉਸਤਾਦ ਜੀ ਜਿਹੜਾ ਰੌਲਾ ਬਣਨਾ ਪਹਿਲੋਂ ਆ ਸੁਣੋ ਜ਼ਰਾ ਚੱਲ ਖੁੱਲ ਕੇ ਦੱਸ
ਸਾਜੂ ਨੂੰ ਮੈਂ ਕਿਹਾ ਕੰਮ ਦੱਸ ਕੀ ਆ? ਕਹਿੰਦਾ ਯਾਰ ਮੇਰੇ ਕੋਲ 4 ਕੁ ਮੱਝਾਂ ਵਾ ਮੇਰੀ ਹਵੇਲੀ 'ਚ ਤੇ ਉਹ ਨਾ ਸਾਂਭਣੀਆਂ ਵਾ ਨਾ ਤੂੰ, ਮੈਂ ਜ਼ਰਾ ਜਾਣਾ ਵਾ ਮਹੀਨੇ ਕੁ ਲਈ ਸ਼ਹਿਰੋਂ ਬਾਹਰ। ਮੈਂ ਕਿਹਾ ਯਾਰ ਯੂਸੀ ਨੇ ਤਾਂ ਕਦੀ ਇਦਾਂ ਦੇ ਕੰਮ ਹੀ ਨਹੀਂ ਕੀਤੇ। ਤੇ ਸਾਜੂ ਧੜਾ ਤਾਂ ਰੋਣ ਲੱਗ ਪਿਆ। ਮੈਂ ਕਿਹਾ ਰੋਣ ਕਾ ਤੋੜਿਆ ਵਾ? ਕਹਿੰਦਾ ਤੇਰੇ ਤੋਂ ਇਲਾਵਾ ਮੇਰਾ ਜਾਨਵਰ ਸਾਂਭਣਾ ਕਿਸੇ ਨੇ ਨਹੀਂ। ਅੱਛਾ 4 ਮੱਝਾਂ ਸੀ? ਹਾਂਜੀ। ਉਹ ਤੂੰ ਕਿਹਾ ਤੂੰ ਸਾਂਭਣੀਆਂ? ਤੂੰ ਸਾਂਭਣੀਆਂ ਕਹਿੰਦਾ। ਓਏ ਹੋਏ ਹੋਏ। ਅੱਛਾ। ਮੈਂ ਕਿਹਾ ਯਾਰ ਯੂਸੀ ਨੇ ਕਦੀ ਮੱਝਾਂ ਨਹੀਂ ਸਾਂਭੀਆਂ। ਹਾਂ। ਜਦੋਂ ਮੈਂ ਆ ਗੱਲ ਕਹੀ ਨਾ ਯੂਸੀ ਨੇ ਕਦੀ ਮੱਝਾਂ ਨਹੀਂ ਸਾਂਭੀਆਂ, ਫੌਰਨ ਮੇਰੇ ਬੈਕਗ੍ਰਾਉਂਡ ਘਰ ਆ ਗਿਆ। ਮੈਂ ਕਿਹਾ ਖਰਚਾ ਵੀ ਘਰ ਹੈ। ਹਾਂ। ਮੈਂ ਕਿਹਾ ਯੂਸੀ ਜ਼ਰੂਰਤਮੰਦ ਨਹੀਂ, ਸਹੀ ਗੱਲ ਹੈ। ਮਹੀਨਾ ਕਿ ਮੈਂ ਤੇਰੀਆਂ ਮੱਝਾਂ ਸਾਂਭ ਲਊਂਗਾ, ਲੇਕਿਨ ਉਹ ਤੋਰਵੇਂ ਪੈਸੇ ਸ਼ਬੰਤੂ ਕਹਿੰਦਾ 50,000 ਰੁਪਇਆ ਮਹੀਨੇ ਦਾ ਦੇਵਾਂਗਾ। ਓਏ ਓਏ ਇੱਕ ਮਹੀਨੇ ਦਾ। ਫੀ ਮੱਝ ਨਹੀਂ ਸਿਰਫ ਇੱਕ ਮਹੀਨੇ ਦਾ 50,000 ਟੋਟਲ। ਮੈਂ ਕਿਹਾ ਯੂਸੀ ਤਿਆਰ ਆ। ਓਕੇ। ਉਸਤਾਦ ਜੀ ਨੇ ਮੇਰੇ ਅੱਗੇ 20,000 ਰੁਪਇਆ ਰੱਖਿਆ, ਮੈਂ ਚੁੱਕਣ ਲੱਗਾ ਨੇ ਮੇਰਾ ਹੱਥ ਫੜ ਲਿਆ। ਇੱਕ ਮਿੰਟ ਦੁਬਾਰਾ ਚੱਲ। ਉਹਨਾਂ 50,000 ਰੁਪਇਆ ਸੈਟਿੰਗ ਹੋ ਗਈ। ਉਸਤਾਦ ਜੀ ਨੇ 20,000 ਰੁਪਇਆ ਮੇਰੇ ਅੱਗੇ ਸਿੱਟਿਆ, ਮੈਂ ਇੰਜ ਕਰਕੇ ਚੁੱਕਣ ਲੱਗਾ, ਉਹਨੇ ਇੰਜ ਕਰਕੇ ਗੁੱਟ ਫੜ ਲਿਆ। ਜਦੋਂ ਸਾਜੋ ਨੇ ਮੇਰਾ ਹੱਥ ਫੜ ਲਿਆ ਨਾ, ਇਧਰੋਂ ਜਦੋਂ ਇਹਨੂੰ ਸਮਝਾ, ਜਦੋਂ ਇਧਰੋਂ ਮੈਂ ਬਾਤ ਕਰ ਯਾਰ ਉਹਨੂੰ ਤੁਸੀਂ ਜਾ ਕੇ ਮਿੰਟ। ਓਏ ਨਹੀਂ ਉਹਨੂੰ ਸਮਝਾ, ਉਹਨੂੰ ਇਹਦਾ ਵੀ ਆਡੀਓ ਦਾ ਵੀ ਦੱਸ। ਜਦੋਂ ਉੱਤੇ ਥੱਲੇ ਕਰਦੇ ਜਦੋਂ ਆਵਾਜ਼ ਘੱਟ ਹੋਵੇ ਉਦੋਂ ਬੋਲਣਾ, ਜਦੋਂ ਆਵਾਜ਼ ਮੈਂ ਜ਼ਿਆਦਾ ਕਰਾਂ ਉਦੋਂ ਨਹੀਂ ਬੋਲਣਾ, ਤੂੰ ਦੱਸ। ਜਦੋਂ ਆਵਾਜ਼ ਘੱਟ ਹੋਵੇ ਨਾ ਤੇ ਉਦੋਂ ਰੁਕਣਾ, ਨੇ ਤੇ ਮੇਰੀ ਆਵਾਜ਼ ਇਧਰੋਂ ਘੱਟ ਕਰ ਦੇਣੀ ਹੈ। ਚੱਲ। ਸਾਜੋ ਨੇ ਇੰਜ ਕਰਕੇ ਮੇਰਾ ਹੱਥ ਫੜ ਲਿਆ। ਫੇਰ ਵੈਰੀ ਗੁੱਡ। ਇਹਨਾਂ ਕੁਝ ਗੱਲਾਂ ਪਹਿਲਾਂ ਤੈਅ ਨਾ ਕਰ ਲਈਏ। ਓਏ 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 ਯੂਸੀ ਖੀਰ ਕਰ ਗਿਆ ਯਾਰ। ਮੈਂ ਕਿਹਾ ਕਰ ਲਾ ਤੈਅ ਜਵਾਨਾ। ਯਾਰ ਇੱਕਦਮ ਮੇਰਾ ਮਾਹੌਲ ਬਣ ਕੇ ਇੱਥੋਂ ਬਾਂਹ ਫੜ ਲਈ ਤੇ ਮੈਂ ਬੈਕਗ੍ਰਾਉਂਡ ਖੋਲਦਾ, ਅੱਗੋਂ ਮਸਕੀਨੀ ਚ ਆ ਜਾਂਦਾ ਫੌਰਨ। ਹੁਣ ਮੈਂ ਇੱਕਦਮ ਅੱਗੋਂ ਮਤਲਬ ਕਿ ਮੈਂ ਮਾਲਕੌਂਸ ਚ ਫਲੂਡ ਕਿੱਥੋਂ ਲਾਵਾਂ? 2 ਮਿਊਜ਼ਿਕ ਲਾਉਣਾ, ਇੱਕ ਮਾੜਾ ਮਾਗੇ ਵਾਲਾ, ਇੱਕ ਤਾਂ ਲੱਲੇ ਵਾਲਾ। 2 ਮਾਗੇ ਵਾਲਾ ਤੇਰੇ ਕੋਲ ਪਿਆ ਹੋਣਾ, ਉਹ ਲਾ ਦੇ। ਅੱਛਾ ਭਾਈ ਉਹਦੇ ਨਾਲ ਜੀ ਯੂਸੀ ਭਾਈ ਜਿਹੜੀ ਜਾਣਾ ਨਾ ਆਪਾਂ ਥੋੜਾ ਜਿਹਾ ਮੰਗ ਟੈਪ ਜਾਣਾ ਵਾ, ਅੱਗੇ ਜਾ ਕੇ ਮੌਤਾਂ ਹੀ ਮੌਤਾਂ ਵਾ। ਅੱਛਾ ਥੋੜਾ ਗਾਂ ਨੂੰ ਤੁਰ ਗੱਲ ਤੁਸੀਂ ਸੁਣਨੀ ਆ। ਤੁਸੀਂ ਮੈਨੂੰ ਪਤਾ ਹੈ ਮੇਰੀ ਓਨਰ ਲਈ ਸਾਰਾ ਕੁਝ ਇਕੱਠਾ ਕੀਤਾ, ਮੇਰੇ ਕੋਲ ਅਲਫਾਜ਼ ਨਹੀਂ ਹੈਗੇ ਤੁਹਾਨੂੰ ਕੁਝ ਕਹਿਣ ਲਈ। ਯਕੀਨ ਕਰੋ ਇਹਦੇ ਕੋਲ ਹੈ, ਇਹਨਾਂ ਦੀ ਤਲਾਸ਼ੀ ਲਓ ਇਹਦੇ ਕੋਲ। ਲਹੂ ਲਾਲ ਕਰਾਉਣਾ ਪ੍ਰੋਡਿਊਸਰ ਤੂੰ, ਲਹੂ ਲਾਲ, ਹੋਰ ਕੁਝ ਨਹੀਂ। ਸਾਜੋ ਕਹਿੰਦਾ ਕੁਝ ਗੱਲਾਂ ਤੈਅ ਕਰ ਲਈਏ। ਉਹਦੇ ਨਾਲ ਕੁਝ ਗੱਲਾਂ ਤੈਅ ਕੀਤੀਆਂ, ਸਾਜੋ ਦੀਆਂ ਅੱਖਾਂ ਚੱਖਾਂ ਪਾਈਆਂ। ਕਹਿੰਦਾ 4 ਮੱਝਾਂ ਮੈਂ ਯੂਸੀ ਬਾਦਸ਼ਾਹ ਤੂੰ ਸਾਂਭਣੀਆਂ। ਮੈਂ ਕਿਹਾ ਯਾਰ ਮੈਂ ਕਿੱਦਾਂ ਮੱਝਾਂ ਸਾਂਭਣੀਆਂ, ਮੈਂ ਤਾਂ ਕਦੀ ਸਾਂਭੀਆਂ ਨਹੀਂ ਹੈਗੀਆਂ। ਕਹਿੰਦਾ ਸਾਂਭਣ ਦਾ ਮਤਲਬ ਇਹ ਕਿ ਚੋਰੀਆਂ ਚਕਾਰੀਆਂ ਹੋਣ ਡਈਆਂ, ਲੱਤ ਵੱਢਣੀ ਸੱਜੀ ਖੱਬੀ ਤੇਰੇ ਖੱਬੇ ਹੱਥ ਦਾ ਕੰਮ ਆ, ਕਿਸੇ ਨੂੰ ਟੈਕੇ ਚ ਲਿਆਉਣਾ ਤੇਰੇ ਖੱਬੇ ਹੱਥ ਦਾ ਕੰਮ ਆ, ਮੇਰੇ ਉਧਰਲੀ ਸਾਈਡ ਤੇ ਸਾਰਾ ਕੁਝ ਵਾ ਤੂੰ ਸਾਂਭਣਾ। ਓਕੇ। ਸਾਜੋ ਉਹਦੇ ਨਾਲ ਮੇਰੀ ਗੱਲ ਤੈਅ ਹੋ ਗਈ। ਮੈਨੂੰ ਕਹਿੰਦਾ ਦੁੱਧ ਚੋਲੇ ਨਾ, ਹਾਲੇ ਮੈਂ ਨਾ ਕਰਨੀ ਸੀ ਤੇ ਮੇਰਾ ਹਾਸਾ ਨਿਕਲ ਗਿਆ। ਮੈਂ ਕਿਹਾ ਕਹਿੰਦਾ ਲੱਗਦਾ ਚੋਲੇ ਨਾਲ ਗੱਲ ਹੋ ਕੇ ਯਾਰ ਮੈਨੂੰ ਉਸਤਾਦ ਜੀ ਨੇ ਚੋਣ ਦੀ ਐਕਸਪੀਰੀਅੰਸ ਜ਼ਾਹਰ ਕਰ ਰਿਹਾ ਦਾ ਹਾਸਾ ਨਾ। ਅੱਛਾ ਉਸਤਾਦ ਜੀ ਮੈਂ ਉਹ ਜਿਹੜੀ ਗੱਲ ਕਰਦਾ ਗਿਆ, ਉਹਨੂੰ ਇਹ ਫੀਲਿੰਗ ਹੁੰਦੀ ਰਹੀ ਕਿ ਯੂਸੀ ਕਰ ਸਕਦਾ, ਇਹ ਯੂਸੀ ਕਰ ਸਕਦਾ, ਇਹ ਯੂਸੀ ਅਤਮਾਦ ਹੀ ਉਹਨੂੰ ਇੰਨਾ ਮੇਰੇ ਤੇ। ਤੇਰਾ ਨਾਂ ਸੁਣਿਆ ਨਾ ਧੜੱਲੇ ਦਾ। ਅੱਖ ਲਾਲ। ਮੈਂ ਕਿਹਾ ਠੀਕ ਹੈ ਬਾਦਸ਼ਾਹ, 20,000 ਰੁਪਇਆ ਮੈਂ ਫੜਿਆ। ਮੈਂ ਕਿਹਾ ਸੁਬਹ ਤੇਰੇ ਕੋਲ ਪਹੁੰਚਿਆ। ਕਹਿੰਦਾ ਫੇਰ ਉਹਨੇ ਰੋਕ ਲਿਆ, ਕਹਿੰਦਾ ਸੁਬਹ ਨਹੀਂ, ਅਭੀ ਤੋਂ ਜੌਬ ਸ਼ੁਰੂ। ਹੁਣੇ अभी तो जॉब शुरू हुई है। ਹਾਂ ਹੁਣ ਤੋਂ ਹੀ ਮਿਊਜ਼ਿਕ ਬਣ। अभी तो पार्टनी शुरू हुई है। ਉਸਤਾਦ ਜੀ ਇੰਜ ਕਰਕੇ ਤੁਹਾਡਾ ਭਰਾ ਘਰ ਗਿਆ ਵਾ। कंज करके घर गया। ਉਸਤਾਦ ਜੀ ਇੰਜ ਕਰਕੇ खैर जब मैं तेरे घर लेके जाना हुण इहने आ मैं गेम बनाउण लगा, उन्हें अगे मस्कीनी पाई ते तेरी खैर है नहीं। ਧੜੱਲੇ ਨਾਲ ਜ਼ਰਾ। ਸਾਥੀ ਉਹਦੀ चल भाई। ਉਸਤਾਦ ਜੀ ਇੰਜ ਕਰਕੇ ਤੁਹਾਡਾ ਭਰਾ ਘਰ ਗਿਆ ਵਾ। अच्छा 20,000 ਰੁਪਇਆ ਭਰਜਾਈ ਦੇ ਕਦਮਾਂ 'ਚ ਸਿੱਟਿਆ। फिर ਮੈਂ ਕਿਹਾ ਭਰਜਾਈਏ 20,000 ਖਰਚ, 30-35 ਤੈਨੂੰ ਹੋਰ ਭੇਜਾਂਗਾ। फिर 1 ਮਹੀਨੇ ਲਈ ਯੂਸੀ ਚੱਲਾ ਹੀ ਕੰਮ ਤੇ। ज़्यादा ਉਸਤਾਦ ਜੀ ਜਦੋਂ 1 ਮਹੀਨੇ ਲਈ ਤੁਹਾਡਾ ਭਰਾ ਇੰਜ ਕਰਕੇ ਵਾਪਸੀ ਨਿਕਲਿਆ ਨਾ ਬਾਹਰ, ਤੇ ਗਲੀਆਂ ਸੁਨਸਾਨੀ ਪੈ ਗਈ ਹੈ, ਹਰ ਬੰਦਾ ਰੋ ਰਿਹਾ ਯੂਸੀ ਕਿੱਧਰ, ਯੂਸੀ ਕਿੱਧਰ। ਤੇ ਯੂਸੀ ਜਾ ਰਿਹਾ ਟਸ ਟਸ ਟਸ। ਤੇ ਉਸਤਾਦ ਜੀ ਅੱਖਾਂ ਲਾਲ ਹੋਈਆਂ ਪਈਆਂ, ਬੱਦਲ ਚੜੇ ਪਏ ਨੇ। ਤੇ ਉਸਤਾਦ ਜੀ ਜਦੋਂ ਮੈਂ ਇੰਜ ਕਰਕੇ ਚੌਂਕ ਆਪਣੇ ਚ ਵੜਿਆ ਵਾਂ, ਰਕਸ਼ੇ 'ਚ ਬਹਿਣ ਲੱਗਾ ਮੈਂ, ਤੇ ਹਰ ਦੁਕਾਨਦਾਰ ਕਹਿ ਰਿਹਾ ਯੂਸੀ 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 ਯੂਸੀ। अच्छा फिर ਇੰਜ ਕਰਕੇ ਤੁਹਾਡਾ ਭਰਾ ਚੌਂਕ 'ਚ ਵੜਿਆ ਵਾ,
ਤੇ ਹਰ ਦੁਕਾਨਦਾਰ ਮੇਰੇ ਵੱਲ ਦੇਖ ਕੇ ਕਹਿ ਰਿਹਾ यूसी किधर लेकिन यूसी जा रहा सी काम ते मिशन ते उस्ताद जी इंज करके ठक 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 हवेली पहुंचण दी कीती हवेली पहुंच गया तो हवेली आ जाना। जब मैं हवेली पहुंचिया ते इंज करके हवेली नु ठुड्डा मारिया ते दरवाजा खोलिया यार कमाल कर। फिर ਜਦੋਂ ਮੈਂ ਦੇਖਿਆ ਉਸਤਾਦ ਜੀ ਦੇ ਸਾਹਮਣੇ 4 ਮੱਝਾਂ ਤੇ ਮੱਝਾਂ ਵੀ ਉਸਤਾਦ ਜੀ 8-8 ਫੁੱਟ ਦੀਆਂ ਪਲੀਆਂ ਏਡੀ ਏਡੀ ਧੌਣ ਉਹਨਾਂ ਦੀ ਏਡੀ ਏਡੀ ਅੱਖ ਉਹਨਾਂ ਦੀ ਤੇ ਉਸਤਾਦ ਜੀ ਇੰਜ ਕਰਕੇ ਯੂਸੀ ਵੜਿਆ ਤੇ ਉਹ ਇੰਜ ਕਰਕੇ ਮੱਝਾਂ ਨੇ ਦੇਖਿਆ ਯੂਸੀ ਤੇ ਯਾਂ ਹੈ ਤਾਂ ਨਹੀਂ ਯਾਂ ਨਹੀਂ ਹੈ ਜੀ ਉਹ ਯਾਂ ਮੱਝਾਂ ਵਾਲਾ ਬੈਕਗ੍ਰਾਉਂਡ ਗੋਰਿਆਂ ਦਾ ਮੈਨੂੰ ਕੋਈ ਯਾਂ ਮੂੰਹ ਨਾਲ ਹੀ ਕਰਨਾ ਪੈਣਾ ਜੀ। ਅੱਛਾ ਫਿਰ ਇੰਜ ਕਰਕੇ ਉਹ ਦਰਵਾਜ਼ਾ ਖੁੱਲਿਆ ਵਾ ਤੇ ਮੈਂ ਅੰਦਰ ਵੜਿਆ ਤੇ ਮੱਝਾਂ ਚਾਰਾਂ ਨੇ ਇੰਜ ਹੀ ਦੇਖਿਆ ਅੱਛਾ ਫਿਰ ਉਸਤਾਦ ਜੀ ਮੱਝਾਂ ਮੇਰੇ ਵੱਲ ਦੇਖ ਕੇ ਕਰਨ ਨਹੀਂ ਆ ਯੂਸੀ ਆ ਇਹ ਯੂਸੀ ਆ ਓਏ ਬਾਬਾ ਜੀ ਮੱਝਾਂ ਕਹਿ ਰਹੀਆਂ ਮੱਝਾਂ ਕਿਵੇਂ ਮੱਝਾਂ ਕਹਿ ਰਹੀਆਂ ਹਾਂਜੀ ਉਸਤਾਦ ਜੀ ਮੱਝਾਂ ਕਿੱਦਾਂ ਕਹਿੰਦੀਆਂ ਉਸਤਾਦ ਜੀ ਗੱਲ ਸੁਣੋ ਮੱਝਾਂ ਕਹਿੰਦੀਆਂ ਮੈਂ ਤੁਹਾਨੂੰ ਦੱਸਦਾ ਜਿੱਦਾਂ ਕਸਾਈ ਓਏ ਇੱਕ ਮਿੰਟ ਤੂੰ ਠਹਿਰ ਜਾ ਜਾਂ ਫਿਰ ਮੈਨੂੰ ਉਹਨੇ ਕਿਹਾ ਮੱਝਾਂ ਦੀ ਫੀਲਿੰਗਸ ਮੱਝਾਂ ਇਹਨੂੰ ਕਿੱਦਾਂ ਪਹਿਲਾਂ ਹੀ ਜਾਣਦੀਆਂ ਸੀ ਇਹਦੀ ਤੇ ਤੁਸੀਂ ਫਿਰ ਸੁਣਿਆ ਕੀ ਅੱਗੇ ਦੱਸ ਯਾਰ ਅੱਖ ਲਾਲ ਸੀ ਬੱਦਲੋਂ ਲਾਲ ਉਸਤਾਦ ਜੀ ਤੁਸੀਂ ਹਿੱਲ ਗਏ ਆ ਮਹੱਲੇ ਦੇ ਨੂੰ ਸਾਰੇ ਬਾਂਦਰ ਕੱਟੇ ਯਾਰ ਬਹੁਤ ਉਸਤਾਦ ਜੀ ਕੀ ਹੋ ਗਿਆ ਆਨੇ ਵੰਡ ਕਹਿ ਰਿਹਾ ਕੀ ਹੋਇਆ ਉਸਤਾਦ ਜੀ ਤੁਹਾਨੂੰ ਪਤਾ ਹੀ ਨਹੀਂ ਹੈ ਇਹਨੂੰ ਮਹੱਲੇ ਦੇ ਕੁੱਤੇ ਬਿੱਲੇ ਬਾਂਦਰ ਕੱਟੇ ਖੋਤੇ ਸਾਰੇ ਜਾਣਦੇ ਦੱਸੋ ਭਾਣ ਉਹ ਸ਼ੇਰਾਂ ਨੂੰ ਵੀ ਕਈ ਆਣੇ ਖੋਤੇ ਦਾ ਵਾਕਈ ਇਧਰਲੀ ਜਦੋਂ ਮੱਝ ਨੇ ਕਿਹਾ ਨਾ ਯੂਸੀ ਹਾਂ ਤੇ ਕੱਟਾ ਕਹਿੰਦਾ ਹਾਂ ਉਹਨੇ ਵੀ ਕਿਹਾ ਸੀ ਐ ਟੂ ਨਾ ਕੱਟੇ ਤੇ ਮਾਈ ਤੂੰ ਕਿਉਂ ਤੇ ਦੋਸਤ ਇਹ ਕਿਹੜੀ ਹਾਂ ਇਹ ਕਿਹੜੀ ਯੂਸੀ ਹੈ ਯਾਰ ਉਹ ਡਰ ਗਈਆਂ ਸੀ ਮੈਨੂੰ ਦੇਖ ਕੇ ਤੇ ਗਲੇ ਬਹਿਣ ਲੱਗ ਪਿਆ ਸੀ ਜਦੋਂ ਦਹਿਸ਼ਤ ਦੇਖੀ ਉਹਨਾਂ ਨੇ ਐਡੀ ਮੋਟੀ ਮੱਝ ਪਾਈ ਅੱਛਾ ਜੀ ਫਿਰ ਉਸਤਾਦ ਜੀ ਇਹ ਜਦੋਂ ਕਸਾਈ ਕਿਤੇ ਜਾਵੇ ਤੇ ਜਾਨਵਰ ਦੇਖ ਕੇ ਧੜਕ ਨਹੀਂ ਜਾਂਦਾ ਕਿ ਇਹ ਕਸਾਈ ਆ ਤੇ ਜੇ ਅਤਾਈ ਹੋਵੇ ਤੇ ਨਹੀਂ ਧੜਕਦਾ ਹਾਂ ਜਿਹੜੇ ਜੈਨੂਇਨ ਖਾਨਦਾਨੀ ਕਸਾਈ ਹੁੰਦੇ ਨਾ ਉਹ ਜਦੋਂ ਜਾਨਵਰ ਦੇ ਸਾਹਮਣੇ ਹੁੰਦੇ ਜਾਨਵਰ ਨੂੰ ਪਤਾ ਲੱਗ ਜਾਂਦਾ ਕਿ ਵੀ ਇਹ ਵੱਡਾ ਨਿਜ਼ਾਮ ਆ ਵੱਡਾ ਨਿਜ਼ਾਮ ਏਦਾਂ ਹੀ ਮੇਰਾ ਹਿਸਾਬ ਆ ਜਦੋਂ ਮੈਂ ਵੜਿਆ ਉਹਨਾਂ ਨੂੰ ਪਤਾ ਲੱਗਾ ਵੱਡਾ ਬਦਮਾਸ਼ ਆ ਇਹ ਠੇਕੇਦਾਰ ਆ ਉਹ ਆਪਸ ਚ ਕਹਿਣ ਇਹ ਯੂਸੀ ਆ ਉਹ ਇੱਕ ਮੱਝ ਨੇ ਤਾਂ ਦੂਜੀ ਮੱਝ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਭੈਣਾ ਹੁਣ 20 ਕਿਲੋ ਦੁੱਧ ਹੀ ਦੇਣਾ ਪੈਣਾ ਆ ਗਿਆ ਜਿਹੜਾ ਅਸੀਂ 2 ਕਿਲੋ ਲੁਕੋਨੀਆਂ ਸੀ ਉਹ ਵੀ ਗਿਆ ਉਹ ਆਪਸ ਚ ਗੱਲਾਂ ਕਰਨ ਲੱਗ ਪਈਆਂ ਹਾਂਜੀ ਮੈਂ ਇੰਜ ਕਰਕੇ ਉਸਤਾਦ ਜੀ ਨੂੰ ਆਲੇ ਦੁਆਲੇ ਫਿਰ ਰਿਹਾ ਤੇ ਆਪਸ ਚ ਕਹਿਣ ਨਹੀਂ ਇੱਕ ਦੂਸਰੇ ਨੂੰ ਹੁਣ ਸਾਨੂੰ ਪੂਰਾ ਦੁੱਧ ਦੇਣਾ ਪੈਣਾ ਮੈਂ ਸਮਝਿਆ ਸੀ ਕਰਪਸ਼ਨ ਸਿਰਫ ਹੋਰ ਇਹ ਤੇ ਮੱਝਾਂ ਤੱਕ ਪਹੁੰਚ ਗਈ ਯਾਨੀ ਅਗਰ ਮੱਝ 20 ਕਿਲੋ ਦੁੱਧ ਦੇਣ ਦੇ ਕਾਬਲ ਆ ਤਾਂ ਜਾਣ ਕੇ 18 ਦੇ ਰਹੀ ਹੈ ਹਾਂਜੀ 2 ਉਹਨਾਂ ਨੇ ਮੁਸ਼ਕਲ ਵਕਤ ਵਾਸਤੇ ਬਚਾ ਕੇ ਰੱਖਿਆ ਹਾਂਜੀ ਤੇ ਮੱਝ ਨੇ ਇੱਕ ਮੱਝ ਨੇ ਵੇਖ ਕੇ ਗਿਆ ਵਾ ਖਤਮ ਬਾਏ ਟਾਟਾ ਦੇਖ ਕੇ ਉਸਤਾਦ ਜੀ ਮੈਨੂੰ ਥੜਕਣ ਲੱਗ ਪਈਆਂ ਸੀ ਮੱਝਾਂ ਅੱਛਾ ਯੂਸੀ ਦੁੱਧ ਦੀ ਐਵਰੇਜ ਉਹ ਗੋਹੇ ਦੀ ਕੀ ਐਵਰੇਜ ਨਿਕਲੀ ਫਿਰ ਉਹ ਯਾਰ ਹਾਲੇ ਅੱਗੇ ਜਾਊਗਾ ਨਾ ਹਾਲੇ ਤਾਂ ਗਿਆ ਹੀ ਆ ਠਹਿਰ ਜਾ ਤੈਨੂੰ ਆਪਣੀ ਪੈ ਗਈ ਪਹਿਲੇ ਸਾਰੀਆਂ ਚੀਜ਼ਾਂ ਤੁਹਾਡੇ ਤੱਕ ਪਹੁੰਚਣਗੀਆਂ ਹਾਂ ਲਓ ਜੀ ਉਸਤਾਦ ਜੀ ਅੱਲਾ ਦਾ ਨਾਮ ਲੈ ਕੇ ਮੈਂ ਆਪਣੀ ਜੌਬ ਤੇ ਖੜਾ ਹੋ ਗਿਆ ਮੈਂ ਕਿਹਾ ਓਏ ਮੇਰੇ ਲਈ ਇੱਥੇ ਇੱਕ ਕਮਰਾ ਠੰਡਾ ਕਰੋ ਅੱਛਾ ਜਿਹਦੇ ਵਿੱਚ ਮੈਂ ਰਹਿਣਾ ਬਹਿਣਾ ਬਰਫ਼ ਦੇ ਉੱਤੇ ਕਮਰਾ ਲਾ ਦਿਓ ਥੋੜਾ ਜਿਹਾ ਜਿਵੇਂ ਗਰਮਾ ਲਾਈਦਾ ਇਹ ਤੇ ਅੱਜ ਕਹਿੰਦੇ ਵੀ ਮੇਰੇ ਲਈ ਦੁੱਧ ਠੰਡਾ ਕਰੋ ਹਾਂ ਨਹੀਂ ਆ ਮੇਰੇ ਲਈ ਗਰਮਾ ਠੰਡਾ ਕਰੋ ਐਦਾਂ ਨਹੀਂ ਕਹਿੰਦੇ ਵੀ ਮੇਰੇ ਲਈ ਇੱਕ ਕਮਰਾ ਠੰਡਾ ਕਰੋ ਸਾਰਾ ਕਮਰੇ ਠੰਡੇ ਦਾ ਨਿਜ਼ਾਮ ਆ ਕਿ ਯਾਨੀ ਕਿ ਇੱਧਰਲਾ ਵੀ ਦਰਵਾਜ਼ਾ ਨਹੀਂ ਖੁੱਲਾ ਰਵੇ ਇੱਧਰਲਾ ਦਰਵਾਜ਼ਾ ਹਵਾ ਦੋਵਾਂ ਪਾਸੇ ਵੱਜੇ ਕਮਰਾ ਠੰਡਾ ਕਰੋ ਆਮ ਤਰ੍ਹਾਂ ਓਕੇ ਉਸਤਾਦ ਜੀ ਜਦੋਂ ਮੈਂ ਉੱਥੇ ਨਾ ਟਹਿ ਕੇ ਆਪਣਾ ਹਿਸਾਬ ਨਾਲ ਮੈਂ ਦੇਖਿਆ ਮੈਂ ਕਿਹਾ ਯਾਰ ਮੱਝਾਂ ਨਾਲ ਹੁਣ ਕੀ ਹਿਸਾਬ ਕਿਤਾਬ ਹੋ ਸਕਦਾ ਸੋਚ ਕੇ ਉਹ ਚਲਾ ਗਿਆ ਬੰਦਾ ਮੈਨੂੰ ਛੱਡ ਕੇ ਉਹਨੇ ਕਿਹਾ ਸਾਰਾ ਕੁਝ ਤੇਰੇ ਹਵਾਲੇ ਆ ਮੈਂ ਚੱਲਾਂ ਉਸਤਾਦ ਜੀ ਸੋਚਦੇ ਤੇ ਸ਼ਾਮ ਦੇ ਉਸਤਾਦ ਜੀ 4 ਵਜ ਗਏ ਉਧਰੋਂ ਮੱਝਾਂ ਚੋਣ ਦਾ ਟਾਈਮ ਹੋ ਗਿਆ ਉਸਤਾਦ ਜੀ ਮੈਨੂੰ ਕਿਹਾ ਲਿਆ ਬਾਲਟੀ ਮੱਝ ਚੋਈਏ ਤੇ ਉਸਤਾਦ ਜੀ ਮੱਝ ਵੀ ਏਦਾਂ ਕਰਦੇ ਕਿ ਯੂਸੀ ਮੇਰੇ ਵੱਲੋਂ ਵੱਧ ਰਿਹਾ ਉਸਤਾਦ ਜੀ ਇੰਜ ਕਰਕੇ ਮੈਂ ਮੱਝ ਨੂੰ ਰੱਸਾ ਪਾ ਕੇ ਲੱਤ ਬੰਨੀ ਹੈ ਉਹਦੇ ਦੁੱਧਾਂ ਨੂੰ ਮੈਂ ਪਾਣੀ ਦਾ ਛੱਟਾ ਲਾਇਆ ਚਾਰਾਂ ਨੂੰ ਕਹਿੰਦਾ ਇਹ ਕਿਹੜਾ ਛੱਟਾ ਲੱਗਦਾ ਇਹ ਛੱਟਾ ਅੱਲਾ ਦੀ ਕਸਮ ਹੈ ਛੱਟਾ ਆਪ ਲਾ ਰਿਹਾ ਇਹਦਾ ਛੱਟਾ ਆਪਣਾ ਵਾ ਸਾਡੀ ਉਹ ਆਡੀਓ ਚ ਵੜ ਗਿਆ ਜ਼ਰਾ ਕੋਈ ਓਏ ਇਦਾਂ ਕੋ ਹੋਰ ਪਾ ਬੈਕਗ੍ਰਾਉਂਡ ਜਿਹੜਾ ਨਾ ਉਹ ਫਿਰ ਮੈਨੂੰ ਮੁਸੀਬਤ ਪਾ ਰਿਹਾ ਕਾਰ ਨਹੀਂ ਤੇਰੇ ਬਿੱਠੇ ਕੋਈ ਅਲੱਗ ਕਹਿੰਦਾ ਬੈਕਗ੍ਰਾਉਂਡ ਜਿਹੜਾ ਨਾ ਫਿਰ ਮੈਨੂੰ ਮੁਸੀਬਤ ਪਾ ਰਿਹਾ
ਅੱਛਾ ਤੈਨੂੰ ਜਾਨੀ ਕਿ ਉਧਰ ਨੂੰ ਜਜ਼ਬਾਤੀ ਕਰ ਰਿਹਾ ਸਾਜੀ ਜਿਹੜਾ ਡਾਇਲੌਗ ਹੈ ਨਾ ਫਿਰ ਮੇਰਾ ਦਿਲ ਕਰਦਾ ਮੈਂ ਕੂਣੀ ਮਾਰ ਕੇ ਗੱਲ ਕਰਾਂ। ਅੱਛਾ ਤੰਦ ਬੰਦੇ ਨੇ ਮੈਨੂੰ ਤੇ ਮੈਂ ਇਸੇ ਤੋਂ ਦਾ ਪਲੇ ਕਰ ਰਿਹਾ ਹੁੰਦਾ ਤੂੰ ਇੱਕ ਵਾਰੀ ਵੀ ਨਹੀਂ ਮਾਰੀ ਉਸ ਦਾ। ਅੱਛਾ ਕਿੱਦਾਂ ਦੁਬਾਰਾ ਕਿੱਦਾਂ ਤੂੰ ਕਰ ਰਿਹਾ ਉਹ ਜਿਹੜਾ ਲੋ ਇਸ ਸਾਜੀ ਇੰਜ ਕਰਕੇ ਨਾ ਜਦੋਂ ਮੈਂ ਮੱਝ ਬਣ ਕੇ ਤੇ ਪਾਣੀ ਦਾ ਛੱਟਾ ਮਾਰਿਆ ਮੱਝ ਨੂੰ ਕਿੱਦਾਂ ਉਹਦੇ ਥਣਾ ਨੂੰ ਇਹ ਹੈ ਇੱਕ ਸਾਈਡ ਦੇ ਇਹਨਾਂ ਦੇ ਸਾਜੀ ਉਹਦੇ ਥਣ ਜਿਹੜੇ ਨਾ ਵਧਣੇ ਸ਼ੁਰੂ ਹੋ ਗਏ ਨੇ ਚਲੋ ਛੋਟੇ ਛੋਟੇ ਸੀ ਮੁੜ ਕੇ ਇੰਜ ਕਰਕੇ ਚਾਰੇ ਲੰਬਣੇ ਸ਼ੁਰੂ ਹੋ ਗਏ ਲੰਬੇ ਹੋ ਗਏ। ਓਏ ਹੋਏ ਹੋਏ ਸਾਜੀ ਤੁਹਾਡੇ ਭਰਾ ਨੇ ਇੰਜ ਕਰਕੇ ਥੱਲੇ ਬਾਲਟੀ ਰੱਖੀ ਏ ਫਿਰ ਬੋਲਾ ਯਾਰ ਤੇਰਾ ਛੱਟਾ ਨਹੀਂ ਭੁੱਲਣਾ। ਅੱਛਾ ਜੀ ਸਾਜੀ ਇੰਜ ਕਰਕੇ ਬਾਲਟੀ ਰੱਖੀ ਏ ਪਹਿਲਾਂ ਹੀ ਥਣ ਮੈਂ ਸਾਜੀ ਇੰਜ ਕਰਕੇ ਚੋਇਆ ਵਾ ਮੱਝ ਨੇ ਸਾਜੀ ਕਿਤੇ ਰੱਸੀ ਜਿਹੜੀ ਬਣੀ ਸੀ ਛੁਡਾ ਕੇ ਮੇਰੇ ਇਸ ਕਲਾਸ ਦੀ ਦਲੱਤੀ ਮਾਰੀ ਆ ਅੰਜ ਗਿਆ ਮੈਂ ਮੱਝ ਕਿਹੜੀ ਦਲੱਤੀ ਮਾਰਦੀ ਸਰ ਇੱਕ ਮਿੰਟ ਸਰ ਇੱਕ ਮਿੰਟ ਗੱਲ ਦਲੀਲ ਨਾ ਕਰਨੀ। ਮੱਝ ਦੀ ਦਲੱਤੀ ਜਿਹੜੀ ਆ ਖੋਤੇ ਨਾਲੋਂ ਬੁਰੀ ਹੁੰਦੀ ਜੇ। ਓਏ ਮੱਝ ਉਹ ਯਾਰ ਖੁਰ ਮਾਰਦੀ ਆ ਦਲੱਤੀ ਘੋੜਾ ਮਾਰਦਾ ਖੋਤਾ ਮਾਰਦਾ ਖੱਚਰ ਦਲੱਤੀ ਮਾਰਦਾ ਬਦਲ ਕੇ ਕੋੜ ਇਹਦੀ ਵੰਡ ਮੈਂ ਪੂਰੀ ਕਰ ਦਿੱਤੀ। ਅੱਛਾ ਜੀ ਸਾਜੀ ਉਹਨੇ ਜਦੋਂ ਮੇਰੇ ਲੱਤ ਮਾਰੀ ਨਾ ਮੱਝ ਨੇ ਜਦੋਂ ਮੈਂ ਕੰਧ ਨੂੰ ਜਾ ਕੇ ਵੱਜਾ ਮੈਨੂੰ ਦਲੱਤੀ ਵਾਂਗੂ ਲੱਗੀ ਕਿਉਂਕਿ ਦਲੱਤੀ ਖੋਤਾ ਹੀ ਮਾਰਦਾ ਹੁੰਦਾ ਯਾਰ ਵਾਹ। ਲੇਕਿਨ ਉਹਨੇ ਬੜੀ ਜਜ਼ਬਾਤੀ ਤਰੀਕੇ ਲੇਕਿਨ ਤੈਨੂੰ ਕੋਈ ਲੱਥੀ ਦਲੱਤੀ ਦੀ ਕੋਈ ਦਲੱਤੀ ਚੜੀ ਦੀ ਤੈਨੂੰ ਕੋਈ ਹੈ ਨਹੀਂ। ਸਾਜੀ ਜਦੋਂ ਉਹਨੇ ਮੈਨੂੰ ਮਾਰਿਆ ਮੈਂ ਕੰਧ ਨੂੰ ਵੱਜਾ ਮੇਰੀ ਇਹ ਸਾਈਡ ਸਾਰੀ ਸੌਂ ਗਈ ਇੱਧਰ। ਅੱਛਾ ਬਦਮਾਸ਼ ਇੱਧਰ ਰਹਿ ਗਿਆ ਸਿਰਫ ਖੱਬੀ ਸਾਈਡ ਤੇ। ਸਾਜੀ ਮੈਂ ਆਪਣੇ ਆਪ ਨੇ ਅੱਜ ਝਟਕਾ ਦਿੱਤਾ ਵਾ ਅੱਛਾ ਤੇ ਬੱਦਲ ਲਾਲ ਹੋਇਆ ਅੱਖ ਲਾਲ ਹੋਈ ਤੇ ਯੂਸੀ ਫੌਰਨ ਗੁੱਸੇ 'ਚ ਓਏ ਇੱਥੇ ਮੁੰਡਾ ਬੈਕਗ੍ਰਾਉਂਡ ਚਲੋ ਸਾਜੀ ਇੰਜ ਕਰਕੇ ਜਦੋਂ ਮੈਂ ਕੰਧ ਨੂੰ ਵੱਜਾ ਵਾਂ ਮੇਰਾ ਪਾਸਾ ਸੌ ਗਿਆ ਮੈਂ ਇੰਜ ਕਰਕੇ ਮੱਝ ਨਾਲ ਗੁੱਸੇ ਨਾਲ ਦੇਖਿਆ ਮੇਰੀ ਅੱਖ ਲਾਲ ਬੱਦਲ ਲਾਲ ਤੇ ਯੂਸੀ ਫੌਰਨ ਵਾਪਸੀ ਸਾਜੀ ਇੰਜ ਕਰਕੇ ਸਾਜੀ ਤੁਹਾਡਾ ਭਰਾ ਡਾਇਰੈਕਟ ਫੇਰ ਮੱਝ ਦੇ ਥੱਲੇ ਓਹੋ ਫਿਰ ਮੈਂ ਫਿਰ ਸਾਜੀ ਇੰਜ ਕਰਕੇ ਜਦੋਂ ਮੈਂ ਪਹੁੰਚਿਆ ਨਾ ਤੇ ਮੈਂ ਰੱਸੀ ਖੋਲੀ ਏ ਸਾਜੀ ਮੈਂ ਥਣ ਫੜ ਲਿਆ ਉਹਦਾ ਮੈਂ ਚੋਈ ਜਾ ਰਿਹਾ ਇੱਕ ਮਿੰਟ ਭਾਜੀ ਤੁਸੀਂ ਜ਼ਿਆਦਾ ਜ਼ੋਰ ਯਾਰ ਗੁੱਸੇ ਨਾਲ ਜਨਾਬ ਆਵਾਜ਼ ਹੋਈ ਸੀ ਉਹ ਥਾਲ ਚ ਤਾਂ ਖਿੱਚਣੇ ਅੱਲਾ ਜਿਹੜੇ ਬੋਕੀ ਲਾਉਂਦੇ ਯਾਰ ਕੋਈ ਲੰਬੀ ਟੈਪ ਫੜ ਕੇ ਤੇ ਕੱਚੀ ਮਿੱਟੀ ਪੁੱਟ ਰਿਹਾ ਕਵਰ ਕੱਢਣ ਦੇ ਇਹਨੇ ਤੇ ਇੰਨਾ ਖਿੱਚਿਆ ਥਣ ਲੈ ਕੇ ਖਿੱਚ ਕੇ ਭਾਈਜਾਨ ਬਾਅਦ ਉੱਥੇ ਬਾਹਰ ਗਲੀ ਦੇ ਵਿੱਚ ਆ ਜਾਈ ਥਣ ਧਰ ਲੈ ਕੇ ਇਹਨੇ ਏਦਾਂ ਖਿੱਚ ਲਿਆ ਜਿਨ੍ਹਾਂ ਦੇ ਘਰਾਂ 'ਚ ਬਾਂਧ ਲੱਗੀ ਉਹਦੇ ਘਰ ਥਾਂ ਨਹੀਂ ਲੈ ਕੇ ਚਲਾ ਕਹਿੰਦਾ ਆਪਣਾ ਭਾਂਡਾ ਲੈ ਆਓ ਮੁੜ ਕੇ ਸਾਹਮਣੇ ਘਰ ਜਾ ਕੇ ਤਾਂ ਲਿਆਓ ਵੀ ਆਪਣਾ ਆਹ ਤੇ ਉੱਥੋਂ ਵਿਹਲਾ ਹੋ ਗਏ ਨੇ ਥਣ ਮੋਢੇ ਤੇ ਰੱਖੇ ਤੇ ਯਾਰ ਓਕੇ ਸਾਰੀ ਮੱਝ ਬੜਾ ਚੜ ਗਿਆ ਸੀ ਸਾਰੀ ਮੱਝ ਚੋ ਗਿਆ ਥਣ ਲਪੇਟ ਕੇ ਗੰਦ ਨਾਲ ਟੰਗ ਯਾਰ ਕਿਹੜਾ ਤੂੰ ਮੱਝ ਸਾਰਾ ਥਣ ਉਹੀ ਥਣ ਲਾ ਕੇ ਸਾਰੀ ਗੱਡੀ ਧੋੜਿਆ ਕਰਦੇ ਉਹ ਤਾਂ ਵੱਡਾ ਕਰਤਾ ਜਗ੍ਹਾ ਜਗ੍ਹਾ ਤੋਂ ਲੀਕ ਹੋਇਆ ਨੀਲੀ ਟੇਬਲ ਵਿੱਚ ਯਾਨੀ ਕਿ 3 ਥਣ ਸਤਾ ਜੀ ਇਸ ਤਰ੍ਹਾਂ ਵਾ ਇੱਕ ਥਾਣੇ ਨੇ ਇੰਨਾ ਲੰਬਾ ਕਰਤਾ ਉਹ ਦੂਸਰਾ ਮੱਝ ਨੇ ਕੋਇਲ ਦੇ ਨਾਲ ਲਪੇਟ ਕੇ ਨਾ ਨਾਲ ਬੰਨਿਆ ਹੋਇਆ ਜਦੋਂ ਯੂਸੀ ਨੇ ਮੱਝ ਚੋਂ ਚੱਲ ਕੇ ਪਹਿਲੇ ਪੈਰ ਕਰਕੇ ਨਾ ਪੈਰ ਖੋਲਦਾ ਵਾ ਥਣ ਖੋਲਦਾ ਫੇਰ ਚੋਂਦਾ ਵਾ ਯਾਰ ਕੋਇਲ ਦੇ ਨਾਲ ਬੰਨ ਕੇ ਉਹਨੇ ਬੱਕੀ ਤੇ ਟੰਗਿਆ ਤੋ ਵਸਾ ਜੀ ਇੰਨੀ ਚੋਈ ਆ ਮੱਝ ਉਹਨੇ ਫੱਟੀਆਂ ਨਾਲ ਉਹਦੇ ਮਾਸ ਨੂੰ ਐ ਕਰ ਕਰਕੇ ਦੁੱਧ ਖਿੱਚ ਕੇ ਫੇਰ ਚੋਂਦੇ ਇੰਨਾ ਥਣ ਲੰਮਾ ਕਰ ਲਿਆ ਵਾ ਉਸ ਥਣ ਨੇ ਮੱਝ ਬਣਦਾ ਹੋਣੇ ਕਿਤੇ ਇੰਨਾ ਥਣ ਲੰਬਾ ਕਰਤਾ ਸਵੇਰੇ ਹਮਸਾਇਆ ਕਹਿੰਦਾ ਯਾਰ ਵਿਹੜਾ ਧੋਣਾ ਦਾ ਥਣ ਤੇ ਦੇਈ ਜਰਾ ਉਹ ਵਿਹੜਾ ਧੋਣਾ ਥਣ ਅੱਛਾ ਫੇਰ ਸਾਜੀ ਅੱਖ ਲਾਲ ਸੀ ਅੱਛਾ ਫੁੱਲ ਚੜਿਆ ਹੋਇਆ ਸੀ ਸਾਜੀ ਮੈਂ ਮੱਝ ਨੀਵੀਂ ਪਾ ਕੇ ਚੋਣੀ ਸ਼ੁਰੂ ਕਰ ਦਿੱਤੀ ਸਾਜੀ ਇੰਨੀ ਕਿ ਮੈਂ ਚੋਈ ਮੱਝ ਕੋਲੇ ਤਿੰਨੇ ਥਣ ਸੀ ਨਾ ਇੱਕੋ ਥਣ 'ਚ ਥਣਾ ਨਾ ਆਵੇ ਇਕੱਠੇ ਹੀ ਤਨਾਂ ਨਾਲ ਆਹੋ ਕਹਿੰਦਾ ਇੱਕੋ ਥਣ 'ਚ ਆ ਗਏ ਇੱਕੋ ਥਣ 'ਚ ਤਨਾਂ ਨਾਲ ਯਾਰ ਇੱਕ ਥਾਂ ਮੈਂ ਫੜਿਆ ਨਾ ਤੇ ਦੂਸਰੀ ਸਾਜੀ ਇੱਕ ਥਾਂ ਮੈਂ ਫੜਿਆ ਅੱਛਾ ਇੱਕ ਥਾਂ ਮੈਂ ਮੱਝ ਦਾ ਫੜਿਆ ਉਹਦੇ ਵਿੱਚ ਦੂਜਾ ਥਣ ਆਇਆ ਫਿਰ ਤੀਜਾ ਥਣ ਆਇਆ ਫਿਰ ਚੌਥਾ ਥਣ ਆਇਆ ਫਿਰ ਥਾਣਾ ਕਰਕੇ ਮੈਂ ਚੋੜ ਦਿੱਤਾ ਫਿਰ ਮੈਂ यार ये उससे बहुत अच्छे यार मैंने समझा पहले एक थन आया उधर मैं दूजा थन तीजा थन चौथा थन थन थन
पहला थन करता चन, दूजा पकड़ा थन, तीजा पकड़ा थन थन। उस्ताद जी इंज करके जो मैं नीवी पा के नचोड़ी जा रहा उस्ताद जी मैं नहीं ध्यान तां कर रहा थले बाल्टी एक भर के दूजी भर तीजी भर 10 किलो की बाल्टी कनाल दी मੱਝ ਸੀ उस्ताद जी जो मैं इंज करके आखिरी इंज जो आखिरी थण च होया ना ਉਹ ਮਾਮਾ ਇੰਨੀ ਮੱਝ ਚੋਲੀ ਤੂੰ उस्ताद जी आवाज आई विचों थण चो आवाज आई जो मैं इंज करके थण घुटिया ते विचों आवाज आई एक आदी बात सी थण नुचड़ गया सारा ही उस्ताद जी मैं थण छड्या ते मੱਝ उसे टाइम फारग उस्ताद जी एडी वड्डी मੱਝ मैं चो के देखी मੱਝ ते मੱਝ इन्नी कर रही हाँ उस्ताद जी डोली मोन जिड्डी मੱਝ हो गई सारी चो हो गई उस्ताद जी डोली मोन मैनू पता इन्नी चोरी इन्नी उस्ताद जी पहली दफा तो चोई सी मैं शाम दे टाइम मੱਝ इन्नी किते फिर रही चुक यार उस्ताद जी वो मੱਝ जो मैं सारी चो ਇਹਨੇ ਸਾਰੀ ਚੋਈ ਇਹਨੇ ਮੁੜ ਕੇ ਮੱਝ ਵੀ ਚੁੱਕੀ ਬਾਲਟੀ 'ਚ ਸਿੱਟ ਕੇ ਵਿੱਚ ਹੀ ਦੁੱਧ ਬਾਲਟੀ ਬੜੀ ਲੈ ਗਏ उस्ताद जी मैं साइड ते लाता बरांडे च मैं कहा ਇਹਦਾ ਤਾਂ ਫਾਇਦਾ ਹੀ ਕੋਈ ਨਹੀਂ ਤਾਂ ਮੱਝ ਸਾਰੀ ਨੁਚੜ ਗਈ ਹੈ यूसी उस्ताद जी नहीं ਉਹਦੇ ਕੋ ਟੈਕਾ ਮੇਰਾ ਬਰਦਾਸ਼ਤ ਹੋਇਆ ਨਹੀਂ ਯਾਰ ਇਹਨੇ ਖੇਚੀ ਬਹੁਤ ਚੋਈ ਨਹੀਂ ਉਹਦਾ ਸਾਰਾ ਅੰਦਰ ਪੇਟਾ ਹੀ ਚੋ ਲਿਆ ਇਹਨੇ ਹਾਂਜੀ ਸਰ ਉਹਨੇ ਅਸਲ 'ਚ ਮਾਰੀ ਨਾ ਉਹ ਜਿਹੜੀ ਦਲੱਤੀ ਉਹਦਾ ਬਦਲਾ ਲਿਆ ਅੱਛਾ ਉਹ ਤੇ ਕਿਸੇ ਨਾਲ ਜੋਗੀ ਰਹੀ ਮੱਝ ਫਿਰ ਉਸਤਾਦ ਜੀ ਤੋਂ ਮੇਰੇ ਕੋ ਮੱਝ ਮਰ ਗਈ ਨਾ ਮੈਂ ਉਹਨੂੰ ਫੋਨ ਕੀਤਾ ਮਾਲਕ ਨੂੰ ਮੈਂ ਕਿਹਾ ਯਾਰ ਉਹ ਜੇ ਕੋਈ ਮੱਝ ਮੁੱਝ ਮਰ ਜਾ ਤਾਂ ਛੁੱਟੀ ਮਿਲ ਸਕਦੀ ਆ ਉਹ ਕਹਿੰਦਾ ਭਾਈ ਇਸ ਕੰਮ 'ਚ ਛੁੱਟੀ ਕੋਈ ਨਹੀਂ ਹੁੰਦੀ ਤੇ ਮੱਝ ਮੈਂ ਕਿਹਾ ਮਰ ਵੀ ਸਕਦੀ ਆ ਕਹਿੰਦਾ ਉਹ ਬਾਅਦ ਦੀਆਂ ਗੱਲਾਂ ਨੇ ਲੇਕਿਨ ਮਰ ਵੀ ਜਾਵੇ ਤਾਂ ਦੂਜੇ ਜਾਨਵਰ ਤਾਂ ਪਏ ਹੁੰਦੇ ਨਾ ਉਹ ਸਾਹਮਣੇ ਤਿੰਨ ਹੋਰ ਵੀ ਆ ਤੇ ਮੈਂ ਕਿਹਾ ਯਾਰ ਕਿ ਛੁੱਟੀ ਕੋਈ ਨਹੀਂ ਕਹਿੰਦਾ ਭਾਜੀ ਛੁੱਟੀ ਹੈ ਹੀ ਕੋਈ ਨਹੀਂ ਭਾਵੇਂ ਐਂਡ ਵਾਲੇ ਜਾਨਵਰ ਤੱਕ ਵੀ ਤੁਸੀਂ ਉੱਥੇ ਹੀ ਰਹਿਣਾ ਵਾ ਮੈਂ ਮੁਸੀਬਤ 'ਚ ਮੈਂ ਡਰ ਗਿਆ ਉਸਤਾਦ ਜੀ ਮੈਂ ਨਾ ਘਬਰਾਇਆ ਵੀ ਸੀ ਥੋੜਾ ਜਿਹਾ ਫਿਰ ਮੈਂ ਕਿਹਾ ਜਾਣੇ ਮੁਰਸ਼ਦ ਕੁਛ ਨਹੀਂ ਹੁੰਦਾ ਉਸਤਾਦ ਜੀ ਉਹ ਮੱਝ ਦੀ ਲਾਸ਼ ਕਿੱਥੇ ਗਈ ਉਹ ਮੈਂ ਬਰਾਂਡੇ 'ਚ ਲਾਤੀ ਮੰਜੀ ਵਾਂਗੂ ਮੱਝ ਕਰ ਦਿੱਤੀ ਮੈਂ ਬਰਾਂਡੇ 'ਚ ਲੰਮੀ ਪਾਈ ਹਾਂ ਲੰਮੀ ਪਾਈ ਹੋਈ ਉਸਤਾਦ ਜੀ ਸੂਰ ਤਾਂ ਗਈ ਪੌੜ ਕੱਢ ਕੇ ਹਨਾ ਅੱਛਾ ਫਿਰ ਅਗਲ ਗਿਆ ਤਿੰਨ ਰਹਿ ਗਈਆਂ ਉਸਤਾਦ ਜੀ ਹੁਣ ਜਿਹੜੀ ਦੂਸਰੀ ਮੱਝ ਸੀ ਨਾ ਉਸਤਾਦ ਜੀ ਉਹ ਮੈਂ ਹਾਲੇ ਇਦਾਂ ਹੀ ਬੈਠਾ ਆਪਣੇ ਆਪ ਨਾਲ ਸੋਚਣ ਹੀ ਡਿਆ ਵਾਂ ਤੇ ਘਰੋਂ ਭਰਜਾਈ ਦਾ ਫੋਨ ਆ ਗਿਆ ਕਿ ਬੈੱਡ ਜਿਹੜਾ ਨਾ ਉੱਤੇ ਪਹੁੰਚਾਉਣਾ ਵਾ ਹੁਣ ਮੈਂ ਸੋਚਣ ਡਿਆ ਮੈਂ ਕਿਹਾ ਯਾਰ ਮੈਂ ਇੱਥੋਂ ਯਾਰਾਂ ਦੋਸਤਾਂ ਨੂੰ ਫੋਨ ਕਰਾਂਗਾ ਯੂਸੀ ਆਪ ਹੀ ਚੱਲ ਉਸਤਾਦ ਜੀ ਮੈਂ ਮੱਝ ਦਾ ਸੰਗਲ ਫੜਿਆ ਮੋਢੇ ਤੇ ਯੂਸੀ ਜਾ ਰਿਹਾ ਘਰ ਵੱਲ ਨੂੰ ਡਜ਼ਨ ਮੱਝ ਨਾਲ ਲੈ ਕੇ ਉਸਤਾਦ ਜੀ ਹੁਣ ਮੈਂ ਮੱਝ ਤੁਸੀਂ ਇਹ ਸੋਚਣਾ ਕਿ ਮੱਝ ਮੈਂ ਕਿਉਂ ਲਗਿਆ ਕਿਉਂਕਿ ਮੈਨੂੰ ਘੋੜੀ ਲੱਭਦਾ ਉੱਪਰ ਚੜਦਾ ਕਿੰਨੇ ਕੰਮ ਕਰਨੇ ਪੈਣੇ ਸੀ ਉਸਤਾਦ ਜੀ ਮੱਝ ਮੈਂ ਬਰਾਂਡੇ ਦੇ ਨਾਲ ਬੰਨੀ ਇੱਕ ਦੋਸਤ ਆਪਣੇ ਨੂੰ ਬਾਹਰੋਂ ਬੁਲਾਇਆ ਮੈਂ ਕਿਹਾ ਉਸਤਾਦ ਉੱਤੇ ਖੜਾ ਹੋ ਉਹ ਉੱਤੇ ਖੜਾ ਹੋਇਆ ਉਸਤਾਦ ਜੀ ਅੰਦਰੋਂ ਅਸੀਂ ਬੈੱਡ ਕੱਢਿਆ ਮੈਂ ਤੇ ਮੇਰੀ ਭਰਜਾਈ ਨੇ ਮੈਂ ਕਿਹਾ ਤੂੰ ਪਿੱਛੇ ਹੋ ਜਾ ਉਸਤਾਦ ਜੀ ਉਹ ਪਿੱਛੇ ਹੋ ਗਈ ਮੈਂ ਮੱਝ ਦੀ ਰੀੜ ਦੀ ਹੱਡੀ ਦੇ ਉੱਤੇ ਚੜ ਗਿਆ ਉੱਥੋਂ ਇੰਜ ਕਰਕੇ ਮੈਂ ਬੈੱਡ ਚੁੱਕਿਆ ਉਸਤਾਦ ਜੀ ਉੱਪਰ ਉਹ ਆਪਣੇ ਦੋਸਤ ਨੂੰ ਉਸਤਾਦ ਜੀ ਉਹਨੇ ਇੰਜ ਕਰਕੇ ਦੋਵਾਂ ਹੱਥਾਂ ਨਾਲ ਫੜਿਆ ਬੈੱਡ ਮੈਂ ਥੱਲੇ ਨੂੰ ਨਿਕਲਿਆ ਉਹਦੇ ਹੱਥੋਂ ਬੈੱਡ ਛੁੱਟ ਗਿਆ ਉਸਤਾਦ ਜੀ ਬੈੱਡ ਸਿੱਧਾ ਮੱਝ ਦੇ ਰੀੜ ਦੀ ਹੱਡੀ 'ਚ ਮੱਝ ਮੋਬਾਈਲ ਟੈਪ ਜਿਹਾ ਬਣ ਗਿਆ ਏਦਾਂ ਨਹੀਂ ਖੁੱਲਦਾ ਹੁੰਦਾ ਲਓ ਕਮਾਲ ਹੈ ਯਾਰ ਮੱਝ ਦਾ ਐਮ ਜਿਹਾ ਕਹਿੰਦਾ ਮੋਬਾਈਲ ਟੈਪ 'ਚ ਬੜੀ ਜਿਹੜਾ ਨਹੀਂ ਖੁੱਲਦਾ ਫੋਲਡਿੰਗ ਵਾਲੀ ਹੋ ਗਈ ਮੱਝ ਹਾਂ ਇਦਾਂ ਉਸੇ ਟਾਈਮ ਦਾ ਸਾਰਾ ਕੁਝ ਹੋ ਗਿਆ ਉਹਦਾ ਕੁੱਲੀ ਟੈਪ ਬਣ ਗਈ ਮੱਝ ਇੰਜ ਕਰਕੇ ਮੈਂ ਪਰੇਸ਼ਾਨ ਮੈਂ ਕਿਹਾ ਯਾਰ ਆਹ ਕੀ ਚੱਕਰ ਬਣਿਆ ਉਹ ਮੱਝ ਨਾਲ ਫਿਰ ਸੀਜ਼ਰ ਬੜੇ ਲਾਏ ਜੀ ਇਹਨੇ ਕਵਾਲਾਂ ਨਾਲ ਲੈਂਦੇ ਰਹੇ ਅੱਛਾ ਫਿਰ ਪਤਾ ਨਹੀਂ ਲੱਗਾ ਉਸਤਾਦ ਜੀ ਮੱਝ ਇੰਜ ਕਰਕੇ ਬੁੱਕਾ ਜਿਹਾ ਬਣ ਗਿਆ ਉਹਦਾ ਮੈਨੂੰ ਪਰੇਸ਼ਾਨੀ ਬਣ ਗਈ ਮੈਂ ਉੱਥੋਂ ਗੱਡੀਆਂ ਗੁੱਡੀਆਂ ਮੰਗਾਈਆਂ ਮੱਝ ਵਿੱਚ ਪੈਕ ਕਰਾਈ ਸਿੱਧੀ ਡੇਰੇ ਤੇ ਉਹ ਵੀ ਮੱਝ ਮੈਂ ਉਹਦੇ ਉੱਤੇ ਰੱਖ ਦਿੱਤੀ ਜਾ ਕੇ ਪਹਿਲੀ ਦੇ ਡਾਇਰੈਕਟ ਜਿੱਦਾਂ ਪੁਰਾਣੇ ਘਰਾਂ 'ਚ ਨਹੀਂ ਮੰਜੀ ਤੇ ਮੰਜੀ ਪਈ ਹੁੰਦੀ ਏਦਾਂ ਮੱਝ ਤੇ ਮੱਝ ਲਾਤੀ ਮੈਂ ਸੈਂਡਵਿਚ ਟੈਪ ਹੋ ਏਦਾਂ ਕਰਨੀ ਸੀ ਨਾ ਇੱਕ ਮੱਝ ਦੀਆਂ ਲੱਤਾਂ ਪਰਾਂ ਨੂੰ ਦੂਸਰੀ ਉਹਦੇ ਉੱਤੇ ਤੇ ਲੱਤਾਂ ਉਰਾਂ ਨੂੰ ਇੰਜ ਲਾਣੀ ਜਿਵੇਂ ਥਾਨ ਦੇ ਢੇਰੀ ਲੱਗੀ ਹੁੰਦੀ ਬਸ ਪਤਾ ਨਹੀਂ ਲੱਗਾ ਉਸਤਾਦ ਜੀ ਮੈਂ ਬੜਾ ਪਰੇਸ਼ਾਨ ਪਿੱਛੇ ਕਿੰਨੀਆਂ ਰਹਿ ਗਈਆਂ ਪਿੱਛੇ ਉਸਤਾਦ ਜੀ 2 ਮੱਝਾਂ ਰਹਿ ਗਈਆਂ ਤੇ ਦੋਜੀ ਬੂਹਾ ਖੜਕਾਉਣ ਤੇ ਮੈਂ ਉਹਨੂੰ ਇਹੀ ਕਹੀ ਜਾ ਰਿਹਾ ਕੱਲ ਤੇ ਪਾ ਦਿਓ ਦੁੱਧ ਤੁਹਾਨੂੰ ਪਹੁੰਚ ਜਾਏਗਾ ਕਿਸੇ ਹੋਰ ਪਾਸੋਂ ਲੈ ਦੇ ਰਿਹਾ ਉਹਨਾਂ ਨੂੰ ਦੁੱਧ ਉਹਦੇ ਘਰੋਂ ਨਹੀਂ ਜਾ ਰਿਹਾ ਜਿਹੜੀਆਂ ਉਹਦੀਆਂ ਬਾਨਾਂ ਲੱਗੀਆਂ ਸੀ ਨਾ ਉਹ ਸਾਰੀਆਂ ਮੈਂ ਫਾਰਗ ਕਰਾਤੀਆਂ ਦੂਸਰੇ ਤੀਸਰੇ ਦਿਨ ਹੀ ਦੁੱਧ ਕਿੱਥੋਂ ਜਾਣਾ ਸੀ ਪਹਿਲੀ ਮੱਝ ਮੈਂ ਨਿਚੋੜ ਕੇ ਮਾਰ ਦਿੱਤੀ ਦੂਜੀ ਤੇ ਬੈੱਡ ਡਿੱਗ ਪਿਆ ਠੀਕ ਹੈ ਪਹਿਲੀ ਨਹੀਂ ਜੋੜੀ ਉਹਦਾ ਦੁੱਧ ਕਿੱਥੇ ਗਿਆ ਉਹ ਤਾਂ ਮੈਂ ਸ਼ੁਰੂ 'ਚ ਵੰਡ ਦਿੱਤਾ ਪਹਿਲੀ ਦਫਾ ਜੇ ਮੱਝ 4 ਮੱਝਾਂ ਦੇ ਹਿਸਾਬ ਨਾਲ ਦੁੱਧ ਹੁੰਦਾ ਹਾਂ ਫਿਰ ਉਸਤਾਦ ਜੀ ਹੁਣ ਨਾ ਮੈਂ ਬੜਾ ਪਰੇਸ਼ਾਨ ਤੇ ਮੈਂ ਇੰਜ ਕਰਕੇ ਬਰਾਂਡੇ 'ਚੋਂ ਬਾਹਰ ਨਿਕਲਿਆ ਵਾਂ ਤੇ ਮੈਂ ਦੋਵਾਂ ਮੱਝਾਂ ਵੱਲ ਜਾਵਾਂ ਤੇ ਦੋਵੇਂ ਮੱਝਾਂ ਸਹਿਮੀ ਆਪਸ 'ਚ ਕਹਿੰਦੇ ਸਾਡੀ ਵਾਰੀ ਦੀ ਸਾਡੀ ਵਾਰੀ
ਉਹਨਾਂ ਦੇ ਸਾਹਮਣੇ ਤੂੰ ਦੋਵਾਂ ਦਾ ਉਹ ਹਾਲ ਕੀਤਾ, ਉਹ ਡਰ ਗਏ ਉਸਤਾਦ ਜੀ। ਉਹ ਸਹਿਮੀਆਂ ਫਿਰਨ, ਉਹ ਆਪਸ ਚ ਵੀ ਨਾ ਇੱਕ ਦੂਸਰੇ ਨੂੰ ਬੁਲਾਉਣ ਤੇ ਮੈਨੂੰ ਵੀ ਮੇਰੇ ਵੱਲ ਨੂੰ ਵੀ ਨਾ ਮੂੰਹ ਕਰਨ। ਡਰੀਆਂ। ਮੈਂ ਕਿਹਾ ਯੂਸੀ ਇਹ ਡਰ ਪਈਆਂ ਯਾਰ, ਇਹ ਮਾੜੀ ਗੱਲ ਵਾ। ਮੈਨੂੰ ਨਹੀਂ ਸੀ ਪਤਾ ਕਿ ਇਹ ਖੁਰਾਕ ਕਿਹੜੀ। ਮੈਂ ਬੰਦੇ ਕੋਲੋਂ ਪੁੱਛਿਆ, ਕਹਿੰਦਾ ਤੂੜੀ ਵੰਡਾ ਖਾਦ ਏਦਾਂ ਦੀਆਂ ਸ਼ੈਵਾਂ ਖਾਂਦੀਆਂ, ਪੱਠੇ ਖਾਂਦੀਆਂ। ਨਹੀਂ ਉਹਨਾਂ ਨੇ ਤੈਨੂੰ ਦਿੱਤਾ ਨਹੀਂ ਵੀ ਵਿਆਸ ਚਾਹੀਦਾ ਪਈਆਂ? ਉਹਨਾਂ ਨੇ ਮੈਨੂੰ ਦੱਸਿਆ ਸਾਰਾ ਕੁਝ ਕਿ ਇੱਥੇ ਪੈ ਜਾ, ਲੇਕਿਨ ਉਹ ਰਲਾਉਣਾ ਨਹੀਂ ਸੀ ਨਾ ਹੁੰਦਾ ਮੈਨੂੰ, ਕਿ ਰਲਾ ਕੇ ਕਿੱਦਾਂ ਖਵਾਈਦਾ ਵੰਡਾ। ਤੂੰ ਮਾਮਾ ਐਵੇਂ ਉਹਨਾਂ ਨੂੰ ਕਹਿਤਾ ਵੀ ਮੈਨੂੰ ਆਉਂਦਾ ਜੀ, ਮੈਂ ਪਾਲ ਲਾਂਗਾ। ਉਸਤਾਦ ਜੀ ਮੈਂ ਉਹਦਾ ਦੇਖ ਕੇ ਹੱਸਿਆ। ਉਹ ਕਹਿੰਦਾ ਉਹ ਰੋਣੀ ਇੰਨਾ ਡਿਆ ਸੀ। ਉਹ ਕਹਿੰਦਾ ਜੋਸੀ ਤੂੰ ਹੀ ਸਾਂਭਣ। ਤਾਂ ਮੈਨੂੰ ਇਹ ਵੀ ਨਹੀਂ ਪੁੱਛਿਆ ਕਿ ਤੈਨੂੰ ਮੱਝਾਂ ਵੀ ਕਦੀ ਸਾਂਭੀਆਂ ਕਿ ਨਹੀਂ। ਉਹ ਯਾਨੀ ਉਹਨੇ ਧੱਕੇ ਨਾਲ ਹੀ ਗੱਲ ਪਾ ਦਿੱਤੀ। ਅੱਛਾ, ਉਹਨੇ ਇਹਦੀ ਇਮਾਨਦਾਰੀ ਦੇਖੀ ਹੈ। ਹਾਂਜੀ ਨਾਲੇ ਨਾਮ ਬੜਾਈ ਉੱਥੇ ਚੋਰੀ ਚਕਾਰੀ ਹੁੰਦੀ ਸੀ। ਉਹਨੇ ਕਿਹਾ ਨਾਲੇ ਤੇਰਾ ਟੈਕੇ ਵਾਲਾ ਬੰਦਾ ਵੇ, ਇੱਥੇ ਕਿੱਥੇ ਚੋਰੀ ਹੋਊਗੀ। ਉਸਤਾਦ ਜੀ ਮੈਨੂੰ ਨਹੀਂ ਸੀ ਪਤਾ। ਮੈਂ ਵੱਡਾ ਸਾਰਾ ਇਕੱਠਾ ਕੀਤਾ, ਤੂੜੀ ਇਕੱਠੀ ਕੀਤੀ, ਬੋਰੀਆਂ ਚੁੱਕ ਕੇ ਖੁਰਲੀ ਚ ਪਾਈਆਂ। ਐਡਾ ਕਿੱਡਾ ਡੱਬਾ ਪਿਆ ਸੀ, ਫਰੋਜ਼ੀ ਤੇ ਚਿੱਟਾ ਕਲਰ ਸੀ ਉਹਦਾ। ਮੈਂ ਕਿਹਾ ਤਾਕਤ ਵਾਲੀ ਸ਼ੈ ਹੋਣੀ ਹੈ ਉਸਤਾਦ ਜੀ। ਉਹ ਮੈਂ ਢੱਕਣ ਖੋਲ ਕੇ ਸਾਰੇ ਖਿਲਾਰ ਕੇ ਤੇ ਵੰਡੇ ਦੇ ਵਿੱਚ ਇੰਝ ਕਰਕੇ ਰਲਾਤਾ ਚੰਗੀ ਤਰ੍ਹਾਂ। ਦੁੱਧ ਬਹੁਤਾ ਦਊਗੀ ਉਸਤਾਦ ਜੀ। ਜਿੱਦਾਂ ਏਦਾਂ ਮੱਝ ਖਾਈ ਜਾਵੇ ਉਹਦਾ ਢਿੱਡ ਇੰਝ ਫੁੱਲੀ ਜਾਵੇ, ਮੂੰਹ ਚ ਉਹਦੇ ਝੱਗ ਸਾਰਾ ਝੱਗ। ਉਹ ਉਸਤਾਦ ਜੀ ਸਰਫ ਸੀ। ਤੇਰਾ ਪੁੱਠਾ ਭਜੇ ਹੋਏ ਜਿਹੜਾ ਤੂੰ ਵਿੱਚ ਪਾਇਆ। ਹਾਂ ਸਾਰੇ ਤਾਕਤ। ਉਸਤਾਦ ਜੀ ਇੰਝ ਕਰਕੇ ਜਦੋਂ ਮੈਂ ਸੁਬਾਹ ਸੁੱਤਾ ਉੱਠਿਆ ਤੇ ਮੱਝ ਦੇ ਗਿੱਟਿਆਂ ਤੇ ਵੀ ਝੱਗ ਤੇ ਸਿਰਫ ਇੰਨੀ ਕੁ ਧੌਣ ਉਹਦੀ ਬਾਹਰ ਨੂੰ। ਤੇ ਮੈਂ ਕਿਹਾ ਇਹ ਕਿਹੜੇ ਸਲੀਮਿੰਗ ਪੂਲ ਚ ਫਿਰਨ ਡਈ ਹੈ ਜਦੋਂ ਮੈਂ ਦੇਖਿਆ ਉਸਤਾਦ ਜੀ ਉਹਦੇ ਝੱਗ, ਉਹ ਗਾਲੀ ਦੀ ਜਗ੍ਹਾ ਤੇ ਵੀ ਝੱਗ। ਉਸਤਾਦ ਜੀ ਉਹ ਸਾਰਾ ਸਰਵ ਖਾ ਕੇ ਤੇ ਉਹ ਜਦੋਂ ਝੱਗਾ ਮੈਂ ਥੱਲੇ ਕੀਤੀਆਂ ਤੇ ਉਹ ਮੱਝ ਪੌਣੀ ਕਰਿਆ ਗਈ। ਉਹ ਵੀ ਖੁਰ ਗਈ ਉਸਤਾਦ। ਇੰਨੀ ਝੱਗ ਹੋ ਗਈ ਘਰ ਭਰਜਾਈ ਨੂੰ ਫੋਨ ਕਹਿੰਦਾ ਕੱਪੜੇ ਘਲਾ ਦੇ ਨਿਆਣਿਆਂ ਦੇ ਧੋ ਲਈਏ। ਇੰਨੀ ਝੱਗ ਉਹਨੂੰ ਲੱਗੀ ਤੇ ਉਹਨੂੰ ਕਹਿੰਦਾ ਸ਼ੇਪ ਕਰਾਉਣ ਲੱਗੀ। ਨਹੀਂ ਇੰਨੀ ਝੱਗ ਹੋ ਗਾਂਗਾ ਨੂੰ ਝੱਗ ਪਾਪਾ ਦੇ ਤੇਰੇ 2 ਕਿਲੋ ਝੱਗ ਆ ਲਫਾ, 3 ਕਿਲੋ ਝੱਗ ਆ ਲਫਾ। ਇੰਨੀ ਝੱਗ ਹੋ ਗਈ ਇਹਦੇ ਦੇਹ ਚ ਗਾਣਾ ਝੱਗ ਜੂੰਦਿਆਂ ਦੇ ਮੇਲੇ। ਅੱਛਾ ਫੇਰ ਉਸਤਾਦ ਜੀ ਮੈਂ ਕਿਹਾ ਸ਼ਾਇਦ ਚਲੋ ਗੋਇਆ ਵੀ ਇਹਦਾ ਚੁੱਕਣਾ ਪੈਣਾ। ਗੋਏ ਥੋੜੀ ਵੀ ਝੱਗ ਹੀ ਆਉਣ ਡਈ ਉਹਦੇ ਤੇ, ਬੁਰੇ ਹਾਲ ਉਹਦੇ ਮੱਝ ਦੇ। ਉਸਤਾਦ ਜੀ ਉਹ ਵੀ ਮੈਂ ਚੁੱਕ ਕੇ ਉਹਦੇ ਉੱਤੇ ਮੱਝ ਜ਼ਿੰਦਾ ਮਰ ਗਈ। ਉਹ ਵੀ ਮਰ ਗਈ ਉਸਤਾਦ ਜੀ। ਮਰੀ ਹੋਈ ਸੀ ਜਦੋਂ ਹਿੱਲਣੀ ਨਹੀਂ ਸੀ ਤੇ ਮਰੀ ਹੋਣੀ ਉਹ। ਇਹਨੇ ਆਪਣੇ ਨੂੰ ਸਾਈਡ ਤੇ ਲਾਤੀ। ਯਾਨੀ ਕਿ ਇੰਨਾ ਸਰਫ ਪੀ ਕੇ ਮੱਝ ਜ਼ਿੰਦਾ ਰਹਿੰਦੀ ਸੀ। ਅੱਛਾ ਨਹੀਂ ਤੂੰ ਦੀ ਗੱਲ ਨਹੀਂ ਸੁਣੀ। ਕਹਿੰਦਾ ਉਸਤਾਦ ਜੀ ਉਹ ਵੀ ਮੈਂ ਚੁੱਕ ਕੇ ਉਹਨਾਂ ਦੇ ਉੱਤੇ ਲਾਤੀ। ਅੜੀਆਂ ਪਹਿਲੇ ਦੋ ਮੱਝਾਂ ਦੀ ਢਾਂਗ ਬਣਾ ਭਾਗ ਲਾਈ ਮੱਝਾਂ ਦੀ। ਉਸਤਾਦ ਜੀ ਮੈਂ ਫੋਨ ਮਾਰਿਆ ਮਾਲਕ ਨੂੰ। ਮੈਂ ਕਿਹਾ ਜੀ 3 ਮੱਝਾਂ ਮਰ ਜਾਣ ਫੇਰ ਵੀ ਨਹੀਂ ਛੁੱਟੀ। ਕਹਿੰਦਾ ਆਖਰੀ ਜਾਨਵਰ ਤੱਕ ਰਹਿਣਾ ਬਾਬਾ ਜੀ। ਮੈਂ ਕਿਹਾ ਬਾਬਾ ਜੀ ਚੌਥੀ ਰਹਿ ਗਈ। ਉਹਨੂੰ ਕਹਿ ਦੇਣਾ ਸੀ ਆਖਰੀ ਆ। ਉਸਤਾਦ ਜੀ ਹੁਣ ਤਿੰਨੇ ਮੱਝਾਂ ਜਿਹੜੀਆਂ ਨਾ ਇੰਝ ਜਿੱਦਾਂ ਕਿਸੇ ਪੁਰਾਣੇ ਘਰ 'ਚ ਮੰਜੀਆਂ ਤੇ ਮੰਜੀਆਂ ਪਈਆਂ। ਮੈਂ ਉੱਧਰ ਵੀ ਦੇਖਾਂ ਤੇ ਜਦੋਂ ਮੈਂ ਨਾ ਉਹ ਤਿੰਨਾਂ ਮੰਜੀਆਂ ਵੱਲ ਦੇਖਾਂ ਨਾ ਮੱਝਾਂ ਵੱਲ, ਤੇ ਉਹ ਤਾਂ ਵਿਚਾਰੀਆਂ ਮਰੀਆਂ, ਉਹਨਾਂ ਦੇ ਡੇਲੇ ਬਾਹਰ ਨੂੰ ਮੇਰੇ ਲੈਂਜ ਦੇਖਣ ਮੈਂ ਉਹਨਾਂ ਨਾਲ ਦੇਖੀ ਜਾਵਾਂ। ਤੇ ਜਦੋਂ ਉਸਤਾਦ ਜੀ ਉਹ ਵਿਹੜੇ 'ਚ ਆਖਰਲੀ ਮੱਝ ਵੱਜੀ ਸੀ ਨਾ, ਜਦੋਂ ਮੈਂ ਉਹਦੇ ਵੱਲ ਦੇਖਾਂ ਤੇ ਉਹ ਪਿੱਛੇ ਨੂੰ ਹੋਵੇ ਕਿ ਮੇਰੇ ਵੱਲੋਂ ਇਹਦੇ ਕੋਲ ਹੁਣ ਮੇਰੀ ਵਾਰੀ ਹੈ। ਹਾਂ ਤੈਨੂੰ ਛੁਰੀ ਪੜ ਕੇ ਕਿਹਾ ਮੇਰੇ ਪਾਸ ਮਤ ਆਣਾ, ਮੈਂ ਖੁਦ ਕਮਾ ਦੂੰ ਮੇਰੇ ਪਾਸ ਮਤ। ਬਰਾਂਡੇ 'ਚ 3 ਮੱਝਾਂ ਪਈਆਂ ਉਸਤਾਦ ਜੀ 3 ਮੱਝਾਂ ਉੱਥੇ ਪਿਆ ਤੇ ਉਹ ਜਿਹੜੀ ਮੱਝ ਸੀ ਨਾ ਤੇ ਰਬੜ ਚੜਾ ਦੇਣੀ ਸੀ ਕਿ ਐਨ ਦੇਖਦੀਆਂ ਫਿਰਦੀਆਂ ਹੋਈਆਂ। ਉਹਦੇ ਨਾਲ ਪਰੇਸ਼ਾਨੀ ਨਾਲ ਮੈਲ ਚੜੀ ਹੋਈ ਮੱਝ ਦੀ। ਮੌਤ ਦਾ ਖੌਫ ਉਹਦੇ ਤੇ ਲੱਗ ਗਿਆ। ਉਸਤਾਦ ਜੀ ਮੈਂ ਮੱਝ ਦੇ ਬਿਲਕੁਲ ਲਾਗੇ ਜਾ ਕੇ ਬਹਿ ਗਿਆ। ਮੈਂ ਕਿਹਾ ਇਹ ਮੱਝੇ ਮੈਂ ਜਾਣ ਕੇ ਨਹੀਂ ਮਾਰੀ। ਨਹੀਂ ਸਹੀ ਗੱਲ ਆ। ਮੈਂ ਕਿਹਾ ਮੈਂ ਤਾਂ ਉਹਨਾਂ ਦਾ ਫਾਇਦਾ ਹੀ ਸੋਚਣ ਡਿਆ ਸੀ। ਉਧਰੋਂ ਦਰਵਾਜ਼ਾ ਖੜਕ ਗਿਆ ਦੋਜੀਆਂ ਦਾ। ਦੋਜੀ ਉਹ ਜਿਹੜੇ ਬਿਲਕੁਲ ਗਨ ਮੈਨ ਵਾਲੇ ਕਿ ਸਾਨੂੰ ਅੱਜ ਦੁੱਧ ਚਾਹੀਦਾ। ਉਸਤਾਦ ਜੀ ਮੈਨੂੰ ਬੜੀ ਪਰੇਸ਼ਾਨੀ ਬਣੀ ਹੋਈ। ਮੈਂ ਉਹਨਾਂ ਨੂੰ ਟਾਈਮ ਦੇਤਾ। ਮੈਂ ਕਿਹਾ 2 ਦਿਨਾਂ ਬਾਅਦ ਤੁਹਾਨੂੰ ਤੁਹਾਡਾ ਦੁੱਧ ਪਹੁੰਚ ਜਾਏਗਾ। ਉਹ ਚਲੇ ਗਏ। ਉਸਤਾਦ ਜੀ ਮੱਝ ਨੂੰ ਮੈਂ ਨਾ ਪਿਆਰ ਮੁਹੱਬਤ ਨਾਲ ਪੈਂਦੀ ਸੱਟੇ ਮੈਂ ਕਿਹਾ ਇਹਨੂੰ ਟੋਕੇ ਵਾਲੀ ਸਾਈਡ ਤੇ ਲੈ ਜਾਵਾਂ, ਇਹਦੇ ਸਾਹਮਣੇ ਪੱਠੇ ਕੁਤਰਾ ਤਾਂ ਕਿ ਇਹਨੂੰ ਪਤਾ ਲੱਗੇ ਕਿ ਵਫਾਦਾਰ ਆ ਮੈਂ। ਉਸਤਾਦ ਜੀ ਮੈਂ ਅੱਜ ਕਰਕੇ ਟੋਕੇ 'ਚ ਪੱਠੇ ਪਾਏ ਤੇ ਟੋਕਾ ਚਲਾਉਣਾ ਸ਼ੁਰੂ ਕਰਤਾ। ਮੈਨੇਜ ਕਰੀਏ ਸਭ ਠੀਕ। ਉਸਤਾਦ ਜੀ ਟੋਕੇ 'ਚੋਂ ਇੰਝ ਕਰਕੇ ਪੱਠੇ ਨਿਕਲੀ ਜਾਣ, ਪਟਾਕਾ ਪਟਾਕਾ ਪਟਾਕਾ। ਸਰ ਪਟਾਕਾ ਹੀ ਦਿਖਦੇ। ਹੁਣ ਮੈਂ ਅੱਜ ਘਮਾਉਣਾ ਵੀ ਆਪ ਸੀ ਤੇ ਪੱਠੇ ਵੀ ਆਪ ਰੱਖਣੇ ਸੀ ਤੇ ਆਵਾਜ਼ਾਂ ਤੇ ਨਾਲ ਸੁਣਾਉਣੀਆਂ ਨਹੀਂ ਸੀ ਪੈਣੀਆਂ ਤੁਹਾਨੂੰ। ਜਦੋਂ ਮੈਂ ਪਿੱਛੋਂ ਪੱਠੇ ਰੱਖਦਾ ਸੀ ਉਦੋਂ ਮੈਂ ਤੇ ਜਦੋਂ ਵਿੱਚੋਂ ਪੱਠੇ ਤੁਰਦੇ ਸੀ ਉਦੋਂ ਆਵਾਜ਼ ਸੀ ਪਟਾਕਾ ਪਟਾਕਾ। ਠੀਕ ਹੈ ਮੇਰਾ ਸਾਰਾ ਕੁਝ ਫੇਲ ਹੋ ਗਿਆ ਜੀ। ਉਹਦੇ ਮਿਊਜ਼ਿਕ ਅੱਗੇ ਉਸਤਾਦ ਜੀ ਮੈਂ ਸਾਰਾ ਉਹਦੇ ਲਈ ਇਕੱਠਾ ਕੀਤਾ। ਮੁੜ ਕੇ ਮੈਂ ਉਹਦੇ ਵਿੱਚ ਫਿਰ ਮੈਂ ਕਿਹਾ ਟੂਟੀ ਚਲਾਉਣਾ ਜਾ ਕੇ। ਮੈਂ ਟੂਟੀ ਚਲੇ ਪੜ ਪਾਣੀ ਛੱਡਿਆ ਵਿੱਚ ਟੂਟੀ। तूने बताया नहीं तो ऐसे भी होगा यार। बड़ करदी ਉਹ ਯਾਰ ਉਹ ਚੱਲਦੀਆਂ ਨਹੀਂ ਹੁੰਦੀਆਂ ਡੇਰੇ ਤੇ ਮੱਝਾਂ। ਉਸਤਾਦ ਜੀ ਲੱਗਾ ਨਹੀਂ ਹੁੰਦਾ ਟੂਲ ਟੈਪ। ਆਹੋ ਯਾਰ ਉਹ ਪੀਟਰ ਇੰਜਨ ਟੈਪ। ਉਹ ਟੈਪ ਉਹ ਹੁਣ ਪੜ ਸਾਰਾ ਮੈਂ ਚੰਗੀ ਤਰ੍ਹਾਂ ਘੁਲਾਇਆ ਏਦਾਂ ਉਹਨੂੰ ਇਕੱਠਾ ਮੁੱਠਾ ਕੀਤਾ ਉਹਦਾ ਗਤਾਵਾ। ਯਾਰ ਤੁਸੀਂ ਚਲਾ ਲਓ। ਜਿਹੜੀ ਟੈਪ ਸੀ
ਨਹੀਂ ਉਹਦਾ ਕਿਤਾਬਾ ਮੱਝ ਦਾ ਬਣਾਇਆ ਉਸਤਾਦ ਜੀ। ਹੁਣ ਮੱਝ ਨੂੰ ਮੇਰੇ ਜ਼ਿਹਨ 'ਚ ਕੀ ਆਈਡੀਆ ਆਇਆ ਕਿ ਜੇ ਮੈਂ ਇਹਨੂੰ 2 ਦਿਨ ਲਗਾਤਾਰ ਰੱਜ ਕੇ ਖਵਾਵਾਂ ਤੇ 20 ਕਿਲੋ ਦੁੱਧ ਦਿੰਦੀ ਹੈ ਇਹ। 2 ਦਿਨਾਂ ਦਾ ਨੇ 80 ਕਿਲੋ ਦੇ ਦੇਣਾ। ਯਾਨੀ ਕਿ ਖਵਾਏ ਪਿਆ ਜੀ ਖਵਾਵਾਂ ਪਿਆਵਾਂ ਤੇ। ਅੱਛਾ ਮਤਲਬ ਤੇਰੇ ਦਿਲ 'ਚ ਵੀ ਅਗਰ ਇਹਨੂੰ ਮੈਂ 5 ਕਿਲੋ ਕੋਈ ਚੀਜ਼ ਖਵਾਉਣਾ ਹਾਂਜੀ ਤੇ 20 ਕਿਲੋ ਦਿੰਦੀ ਹੈ। ਹਾਂਜੀ ਇਹਨੂੰ ਮੈਂ 20 ਕਿਲੋ ਖਵਾਵਾਂ ਤੇ 80 ਕਿਲੋ ਦੇ 80 ਕਿਲੋ ਦੇਗੀ ਉਸਤਾਦ ਜੀ। ਮੈਂ ਸ਼ੁਰੂ ਹੋ ਗਿਆ ਉਹਦੇ ਮਗਰ। ਮੱਝ ਐਸੇ ਵੇਲਣਾ ਸਮਝਿਆ। ਇਹਨੇ ਕਿਹਾ ਕਿ ਪਿਛਲੀਆਂ ਮਰੀਆਂ ਮੱਝਾਂ ਦਾ ਵੀ ਦੁੱਧ ਦੇ ਦੇ। ਰਾਤ ਜਦੋਂ ਸ਼ੁਰੂ ਹੋਈ ਨਾ ਤੇ ਮੱਝ ਨੂੰ ਮੈਂ ਖਵਾਉਣਾ ਸ਼ੁਰੂ ਕਰਤਾ। ਸੁੱਕੀਆਂ ਰੋਟੀਆਂ ਉਹਦੇ ਮੂੰਹ 'ਚ ਧੁੰਦ ਗਿਲੇ ਗਿੱਲੀਆਂ ਕਰਕੇ ਪਾਉਂਦੇ ਹੁੰਦੇ, ਪੱਠੇ ਪਾ ਰਿਆ, ਫਿਰ ਮਸਾਲਾ ਖਵਾਉਂਦੇ ਹੁੰਦੇ, ਫਿਰ ਐਡਾ ਕੋਈ ਬੰਬੂ ਹੁੰਦਾ ਤੇਲ ਦੇਣ ਵਾਲਾ, ਉਹ ਮੈਂ ਸਾਰਾ ਹੀ ਭਰ ਕੇ ਤੇ ਇੰਝ ਕਰਕੇ ਉਹਦੇ ਮੂੰਹ 'ਚ ਕੜਕ 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 ਉਹਦੇ ਜਾ ਰਿਹਾ ਸੰਗ 'ਚ। ਤੇ ਉਹ ਕਹਿ ਰਹੀ ਹੈ ਮੈਂ ਨਹੀਂ ਖਾਣਾ ਕੁਛ ਵੀ, ਮੈਂ ਰੱਜ ਗਈ ਹਾਂ। ਤੇ ਉਸਤਾਦ ਜੀ ਮੈਂ ਮੈਨੂੰ ਨਾ ਪੇਟ ਉਹਦਾ ਫੁੱਲਣਾ ਸ਼ੁਰੂ ਹੋ ਗਿਆ, ਲੱਤਾਂ ਫੁੱਲਣੀਆਂ ਸ਼ੁਰੂ ਹੋ ਗਿਆ। ਮੈਂ ਕਿਹਾ ਲੈ ਵੀ ਦੁੱਧ ਇਕੱਠਾ ਹੋ ਰਿਹਾ ਥਣਾ 'ਚ। ਅੱਛਾ ਹੈ ਬੜੀ ਮਸਤ ਹੈ ਯਾਰ। ਅੰਦਰ ਦੁੱਧ ਇਕੱਠਾ ਹੋ ਰਿਹਾ, ਲੱਤਾਂ 'ਚ ਵੀ, ਉਹਦੇ ਲੱਤਾਂ 'ਚ ਵੀ ਖੁਰਾਕ ਨਾਲ ਸੋਚ ਪਈ। ਅੱਛਾ ਉਸਤਾਦ ਜੀ ਉਹਦੇ ਮੈਂ ਖੁਰਾਕ ਖਵਾਈ ਯਾਰ 2 ਦਿਨ। ਉਸਤਾਦ ਜੀ ਮੈਨੂੰ ਇੰਝ ਕਰਕੇ ਖੁਰਾਕ ਇੰਨੀ ਕੁ ਖਵਾਈ ਜਿਹੜਾ ਕੋਈ ਹਿਸਾਬ ਨਹੀਂ। ਉਸਤਾਦ ਜੀ ਉਹ ਮੈਂ ਉਹਦਾ ਮੂੰਹ ਬੰਨ ਦਿੱਤਾ। ਮੈਂ ਕਿਹਾ ਬਾਹਰ ਨਾ ਡੁੱਲੇ। ਨਹੀਂ ਉਹ ਕਰੇ ਏਦਾਂ ਨਾ, ਉਹਨੂੰ ਵੱਤ ਜਿਹਦੇ ਏਦਾਂ ਵੱਤ ਆਉਂਦੇ ਨਾ ਮਤਲਬ ਉਲਟੀਆਂ ਦੇ, ਉਹ ਇੰਝ ਕਰੇ ਉਹ ਕਰੇ ਉਹਦਾ ਮੂੰਹ ਬੰਦ ਤਾਂ ਕਿ ਖੁਰਾਕ ਉਲਟੀ ਨਾ ਕਰੇ। ਉਸਤਾਦ ਜੀ ਇੰਝ ਕਰਕੇ ਜਦੋਂ ਮੈਂ ਉਹਦਾ ਮੂੰਹ ਬੰਨ ਦਿੱਤਾ ਨਾ, ਮੈਂ ਕਿਹਾ ਜੇ ਇਹਨੇ ਉਲਟੀ ਕਰਤੀ ਸਾਰਾ ਦੁੱਧ ਬਾਹਰ ਨਿਕਲੇ ਹੋਣਾ। ਤੇ ਉਹ ਇੰਝ ਇੰਝ ਬੜਾ ਉਹਨੇ ਆਪਣੇ ਆਪ ਨੂੰ ਹਿਲਾਇਆ। ਉਸਤਾਦ ਜੀ ਸਾਰੀ ਰਾਤ ਮੈਂ ਉਹਦਾ ਮੂੰਹ ਬੰਨੀ ਰੱਖਿਆ ਉਸਤਾਦ ਜੀ। ਤੇ ਉਸਤਾਦ ਜੀ ਪਈ ਹੈ ਮੱਝ। ਤੇ ਉਸਤਾਦ ਜੀ ਜਦੋਂ ਤੜਕਾ ਹੋਇਆ ਨਾ ਤੇ ਮੈਂ ਕਿਹਾ ਹੁਣ ਇਹਨੂੰ ਚੋਣ ਦਾ ਟਾਈਮ ਆ, ਹੁਣ ਚੋਨੇ ਆ। ਉਸਤਾਦ ਜੀ ਜਦੋਂ ਮੈਂ ਇੰਝ ਕਰਕੇ ਬਰਾਂਡੇ 'ਚ ਆਪਣੇ ਬਾਹਰ ਨਿਕਲਿਆ ਤੇ ਮੱਝ ਖਿਲਰੀ ਪਈ ਹੋਈ ਉਸਤਾਦ ਜਿਹੜੀ ਹਾਂਜੀ ਉਸਤਾਦ ਜੀ ਜਿਹੜੀ ਮੱਝ ਇੰਝ ਹੁੰਦੀ ਸੀ ਨਾ ਖੜੀ, ਉਹ ਇੰਝ ਬੈਠੀ ਇੰਝ। ਉਸਤਾਦ ਜੀ ਉਹ ਜਿੱਦਾਂ ਮੰਜਾ ਨਹੀਂ ਪੁੱਠਾ ਕਰ ਲਈਦਾ, ਇੰਝ ਮੱਝ ਹੋਈ ਪੁੱਠੀ। ਉਸਤਾਦ ਜੀ ਲੱਤਾਂ ਤਾਂ ਨੂੰ ਉਹਦੀਆਂ ਤੇ ਬੁਰੇ ਹਾਲ। ਮੈਂ ਉਸਤਾਦ ਜੀ ਮੈਂ ਉਹਦੇ ਦਿਲ ਦਾ ਧੜਕਣ ਚੈੱਕ ਕਰਾਂ। ਮੈਂ ਕਿਹਾ ਸ਼ਾਇਦ ਕਿਤੇ ਇਹਨੇ, ਫਿਰ ਮੈਨੂੰ ਪਤਾ ਲੱਗਾ ਇਹਨੂੰ ਖਾਣ ਦਾ ਅਟੈਕ ਹੋ ਗਿਆ ਬਾਬਾ ਜੀ। ਖਾਣ ਦਾ ਅਟੈਕ ਜ਼ਿਆਦਾ ਖਵਾਤਾ। ਉਸਤਾਦ ਜੀ ਮੈਂ ਪਰੇਸ਼ਾਨ ਬੜਾ। ਮੈਂ ਕਿਹਾ ਯਾਰ ਹੁਣ ਮੈਨੂੰ ਕੀ ਕਰਾਂ। ਤੇ ਮੈਂ ਮੈਂ ਆਪਣੇ ਆਪ ਨੂੰ ਹੋਸ਼ ਦਵਾਈ। ਮੈਂ ਕਿਹਾ ਯੂਸੀ ਜਾਗ ਓਏ। ਚੌਥੀ ਵੀ ਗਈ ਉਹ। ਮੈਂ ਕਿਹਾ ਨਹੀਂ ਤਾਂ ਉਸਤਾਦ ਜੀ ਮੈਂ ਇੰਝ ਕਰਕੇ ਮੱਝ ਵੱਲ ਨੂੰ ਗਿਆ। ਜਦੋਂ ਮੈਂ ਦੇਖਿਆ ਉਹਦੇ ਦਿਲ ਤੇ ਨਾ ਏਦਾਂ ਹੱਥ ਰੱਖ ਕੇ ਤੇ ਏਦਾਂ ਏਦਾਂ ਕੀਤਾ, ਏਦਾਂ ਏਦਾਂ। ਉਸਤਾਦ ਜੀ ਉਹ ਨਹੀਂ ਹਿੱਲੀ। ਫਿਰ ਉਸਤਾਦ ਜੀ ਦਾ ਮੈਂ ਮੂੰਹ ਫੜ ਕੇ ਏਦਾਂ ਫੂਕਾ ਮਾਰਿਆ। ਆ ਲਿਆ ਉਹ ਦਰਿਆ 'ਚ ਡਿੱਗ ਕੇ ਨਿਕਲੀ ਬਾਹਰ, ਫੂਕਾ ਮਾਰੀਆਂ ਤੇ ਮੂੰਹ ਆਕਸੀਜਨ ਦਿੱਤੀ ਆ। ਦੁੱਧ ਖਿੱਚਿਆ ਦੁੱਧ ਮੂੰਹ ਨਾਲ ਹਨਾ। ਉਸਤਾਦ ਜੀ ਉਹਦੇ ਮੈਂ ਇੰਝ ਬੜਾ ਕੁਛ ਕੀਤਾ। ਉਹਦਾ ਦਿਲ ਕਿੱਥੇ ਹੁੰਦਾ ਉਹਦਾ ਮੱਝ ਦਾ, ਤੈਨੂੰ ਪਤਾ ਕਿੱਥੇ ਇੰਜ ਕੀਤਾ ਤੂੰ ਪੂਰੀ ਮੱਝ? ਉਸਤਾਦ ਜੀ ਤਾਂ ਆਪਣੇ ਇੱਧਰਲੀ ਸਾਈਡ ਤੇ ਹੁੰਦਾ ਬੰਦਿਆਂ ਦੇ, ਉਹਦੀਆਂ ਦੋਵੇਂ ਲੱਤਾਂ ਐ ਸੀ ਤੇ ਸੈਂਟਰ 'ਚ ਹੀ ਹੋਣਾ ਸੀ ਇੱਥੇ ਕਰਕੇ। ਆਹੋ ਉਹ ਸੈਂਟਰ 'ਚ ਹੀ ਹੋਣਾ ਸੀ ਬਾਬਾ ਜੀ। ਮਤਲਬ ਤੂੰ ਉਹਦੇ ਖੋਰ 'ਚ ਹੱਸ ਕੇ ਦੇਖਣੀ ਸੀ ਥੋੜੀ। ਮੇਰੀ ਉਹਨੇ ਜਿੱਥੇ ਮਾਰਿਆ ਨਾ ਉੱਥੇ ਹੀ ਉਸਤਾਦ ਜੀ ਉਹਦੇ ਬੜਾ ਦਿਲ ਨੱਪਿਆ ਉਹਦੇ ਮੂੰਹ 'ਚ। ਜਿੰਨੇ ਨੇ ਰੋਟੀ ਖਵਾਈ ਤੇ ਦਿਲ ਪਿੱਛੇ ਸੀ ਅੱਗੇ ਆ ਗਿਆ। ਦਿਲ ਤੇ ਉਹਦਾ ਤੁਰ ਪਿਆ ਯਾਰ। ਚੌਥੀ ਮੱਝ ਮਰਨ ਡਈ ਆ। ਅੱਛਾ ਉਸਤਾਦ ਜੀ ਮੈਂ ਬੜਾ ਕੋਸ਼ਿਸ਼ ਕੀਤੀ, ਅੰਗਰੇਜ਼ਾਂ ਵਾਂਗੂ ਫੁੱਲ ਪਿਆਰ ਕੀਤਾ ਜਾਨਵਰ ਦੇ ਨਾਲ, ਮੂੰਹ ਬਚਾਉਣ ਵਾਸਤੇ। ਹਾਂ ਮੂੰਹ 'ਚ ਮੂੰਹ ਵੀ ਪਾਇਆ ਉਹਦੇ, ਫੂਕਾ ਮਾਰੀਆਂ ਉਸਤਾਦ ਜੀ ਦਾ। ਉਹ ਜਿੱਦਾਂ ਉਹ ਯਾਰ ਉਹ ਹੁੰਦਾ ਵਾ ਯੂਸੀ, ਜਦੋਂ ਕੋਈ ਪਾਣੀ ਦੀ ਵਜ੍ਹਾ ਬਣੇ ਨਾ, ਪਾਣੀ 'ਚ ਡੁੱਬ ਜਾਏ ਤੇ ਜ਼ਿੰਦਾ ਹੀ ਮਤਲਬ ਹਾਲੇ ਜੀਂਦਾ ਹੋਵੇ, ਹਾਲੇ ਫੌਤ ਨਾ ਹੋਇਆ, ਮਰਿਆ ਨਾ ਹੋਵੇ, ਉਸ ਤੋਂ ਪਹਿਲੇ ਉਹਨੂੰ ਕੱਢ ਲਓ, ਸਾਹ ਉਹਦਾ ਬੰਦ, ਉਹਦੇ ਪੇਟ 'ਚ ਪਾਣੀ ਚਲਾ ਗਿਆ, ਉਦੋਂ ਇਹ ਕੰਮ ਕਰੀਦਾ। ਤੇ ਉਸਤਾਦ ਜੀ ਮੈਂ ਵੀ ਏਦਾਂ ਕੀਤਾ ਸੀ। ਜਦੋਂ ਹਿਸਾਬ ਲਾਉਣੇ ਨੇ ਮੱਝ ਨੇ ਦੋਵੇਂ ਬੁੱਲ ਫੜ ਕੇ ਚਾਹੀਦੇ ਕੀਤਾ ਕੀ ਹੋਇਆ। ਉਹ ਉਸਤਾਦ ਜੀ ਉਹਦੇ ਮੈਂ ਕਦੀ ਦਿਲ 'ਚ ਹੱਥ ਏਦਾਂ ਏਦਾਂ ਮਾਰਾਂ, ਕਦੀ ਮੈਂ ਉਹਦੇ ਅੱਜ ਮੂੰਹ 'ਚ ਮੂੰਹ ਫੂਕਾ ਮਾਰਾਂ, ਮੇਰੀ ਫੂਕ ਅੰਦਰ ਹੀ ਨਾ ਜਾਵੇ। ਉਸਤਾਦ ਜੀ ਮੈਨੂੰ ਪਰੇਸ਼ਾਨੀ ਬਣੀ। ਕਿਉਂ ਫੂਕ ਕਿਉਂ ਨਾ ਅੰਦਰ ਜਾਵੇ? ਉਸਤਾਦ ਜੀ ਨੂੰ ਮੈਂ ਖਵਾ ਕੇ ਤਾਂ ਇੱਥੇ ਕੀਤਾ ਹੋਇਆ ਸੀ, ਅੰਦਰੋਂ ਫੂਕ ਜਾ ਕੇ ਕਿੱਥੇ ਸੀ ਸਾਰਾ ਤਾਂ ਮੈਂ ਡੱਕਿਆ ਹੋਇਆ ਸੀ ਇੱਥੇ ਤੱਕ। ਉੱਤੋਂ ਉਸਤਾਦ ਜੀ ਮੈਂ ਐਂਡ ਵਾਲੇ ਜਦੋਂ ਮੈਂ ਸਾਰਾ ਕੁਛ ਖਵਾ ਪਿਆ ਇਹਦਾ ਪੱਠਾ, ਫਿਰ ਮੈਂ ਉਹਨੂੰ ਨਾ ਉਹਦੇ ਮੂੰਹ 'ਚ ਪੈਪ ਛੱਡ ਕੇ ਤੇ ਇਧਰੋਂ ਮੈਂ ਮੋਟਰ ਵੀ ਛੱਡ ਦਿੱਤੀ, ਮੋਟਰ ਵਾਲਾ ਪਾਣੀ ਵੀ ਸਾਰਾ ਉਹਦੇ ਅੰਦਰ। ਉਸਤਾਦ ਜੀ 10 ਮਿੰਟ ਮੋਟਰ ਤੇ ਬੈਰਿੰਗ ਪੈਣ ਵਾਲਾ ਇਧਰ ਉਸਤਾਦ ਜੀ ਸਾਰਾ ਪਾਣੀ ਨਾਲ ਮੈਂ ਭਰਿਆ ਸੀ। ਫਿਰ ਮੈਂ ਅੱਗੇ ਮੂੰਹ ਵੀ ਬੰਨਿਆ ਸੀ। ਉਸਤਾਦ ਜੀ ਮੇਰਾ ਬੜਾ ਹੀ ਦਿਲ ਪਰੇਸ਼ਾਨ। ਇਹਨੂੰ ਕੀ ਇਹਨੂੰ ਜ਼ੁਲਮ ਨਹੀਂ ਇਹਨੇ ਕੀਤਾ? ਜਦੋਂ ਤੈਨੂੰ ਕਿਸੇ ਕੰਮ ਦਾ ਪਤਾ ਹੀ ਨਹੀਂ ਆਉਂਦਾ ਤੂੰ ਕਿਉਂ ਕਰਦਾ ਵਾ? ਸਰ ਉਹਨੇ ਮੜਿਆ, ਉਸ ਬੰਦੇ ਨੇ ਕਿਹਾ ਰੋ ਕੇ, ਉਹਨੇ ਕਿਹਾ ਯੂਸੀ ਆ ਮੇਰੀਆਂ ਮੱਝਾਂ ਦਾ ਤੂੰ ਹੀ ਐਸਾ ਵਾਰਸ ਤੇ ਤੇਰਾ ਫਸਿਆ। ਸੁਣੀ ਕਿਦੋਂ ਵਾ ਤੁਹਾਨੂੰ ਪਤਾ? ਐਂਡ ਤੇ ਮੈਨੂੰ ਜੇਲ੍ਹ ਹੋਈ ਇਸ ਕੰਮ। ਅੱਗੇ ਸੁਣਾ ਉਹ ਉਸਤਾਦ ਜੀ ਮੈਂ ਉਹ ਮੱਝ ਜਿਹੜੀ ਨਾ ਚੌਥੀ ਸੀ ਉਸਤਾਦ ਜੀ, ਉਹ ਮੈਨੂੰ ਇੰਨਾ ਕੁ ਦੁੱਖ ਲੱਗਾ ਉਸ ਮੱਝ ਦਾ, ਯਕੀਨ ਮੰਨੋ ਕਿ ਮੈਨੂੰ ਏਦਾਂ ਲੱਗਾ ਕਿ ਇਹ ਮੱਝ ਮੇਰੇ ਕੋਲ ਵਾਕਈ ਮਰੀ ਆ, ਬਾਕੀ ਆਪਣੀ ਆਈ ਨਾ ਮਰੀਆਂ। ਉਸਤਾਦ ਜੀ ਉਹ ਮੈਂ ਚੁੱਕ ਕੇ ਸਭ ਤੋਂ ਉੱਤੇ ਖਿਲਾਰ ਦਿੱਤਾ। ਆਹੋ ਕਿੰਨੀਆਂ ਹੋ ਗਈਆਂ? ਅਫਜ਼ਲ ਮੌਤ ਸੀ ਨਾ ਉਹਦੇ ਉਸਤਾਦ ਜੀ। ਕਿੰਨੀਆਂ? ਆਹੋ ਯਾਰ ਇਹ ਝੱਸਣ ਵਾਲੀ ਕਿਹੜੀ ਗੱਲ ਆ ਯਾਰ।
ਚਲੋ ਯਾਰ ਉਹ ਖਾਂਦੀ ਪੀਂਦੀ ਮਰੀ ਤੇ ਫਿਰ ਸਭ ਨਾਲੋਂ ਅਮੀਰ ਉਹੀ ਹੋਈ ਨਾ। ਹਾਂ ਸਹੀ ਗੱਲ ਆ। ਬਾਕੀਆਂ ਤਾਂ ਵਿਚਾਰੇ ਕੋ ਸਰਫ ਖਾ ਕੇ ਮਰਨ ਦੇ, ਕਿਸੇ ਦੇ ਬੈੱਡ ਡਿੱਗੇ ਆ ਵਾ ਤੇ ਕੋਈ ਵਿਚੜ ਗਈ। ਬਾਕੀ ਇਹ ਖਾਂਦੀ ਪੀਂਦੀ ਮਰੀ ਬਾਬਾ। ਅੱਛਾ ਫਿਰ ਸਾਜੀ ਮੈਂ ਚਾਰੇ ਸਰੋਂ ਲੱਗ ਗਈਆਂ ਉੱਤੇ ਤਾਂਗ ਲੱਗ ਗਈ। ਤਾਂਗ ਲੱਗ ਗਈ ਸਾਜੀ। ਕੁਦਰਤ ਦੇ ਕੰਮ ਉਹਨੇ ਮਹੀਨਾ ਰਹਿਣਾ ਸੀ, ਪੈਰ ਕੱਢ ਕੇ ਖਿਲਾ ਉਹਦਾ ਕਿਤੇ ਪਾਸਪੋਰਟ ਉੱਥੇ ਰਹਿ ਗਿਆ ਘਰ। ਉਹ ਉਸਤਾਦ ਜੀ ਦੂਸਰੇ ਦਿਨ, ਤੀਸਰੇ ਦਿਨ, ਚੌਥੇ ਦਿਨ ਵਾਪਸ ਆ ਗਏ। ਉਸਤਾਦ ਜੀ ਅੱਜ ਕਰਕੇ ਉਹ ਬੂਹਾ ਖੜਕਿਆ ਵਾ ਤੇ ਯੂਸੀ ਬੜਾ ਮਾਯੂਸ ਹੋ ਕੇ ਜਾ ਰਿਹਾ ਕਿ ਉਧਰੋਂ ਨਾਲੇ ਮੈਂ ਚਾਰੇ ਮੱਝਾਂ ਦੇਖਾਂ ਨਾਲੇ ਬੂਹੇ ਵੱਲ ਨੂੰ ਦੇਖਾਂ। ਮੈਂ ਕਿਹਾ ਕੋਈ ਦੋਜੀ ਨਾ ਕੁੱਟਣ ਆਇਆ ਹੋਵੇ। ਸਾਜੀ ਜਦੋਂ ਮੈਂ ਇੰਜ ਕਰਕੇ ਦਰਵਾਜ਼ਾ ਖੋਲਿਆ ਤੇ ਅੱਗੇ ਮਾਲਕ ਮੇਰੀ ਧਿਰਤਾ ਹੀ ਟੁੱਟ ਗਈ। ਉੱਥੇ ਕੀ ਟੁੱਟ ਗਈ? ਧਿਰਤਾ ਹੀ ਟੁੱਟ ਗਈ ਮੇਰੀ। ਧਿਰਤਾ ਯਾਨੀ ਕਿ ਕਿਸੇ ਦੀ ਆਸ ਸੀ ਨਾ ਕਿ ਅਚਾਨਕ ਨਵਾਂ ਲਫ਼ਜ਼ ਦੀ ਧਿਰਤਾ। ਉਸਤਾਦ ਜੀ ਜਦੋਂ ਮੇਰੀ ਧਿਰਤਾ ਟੁੱਟ ਗਈ ਤੇ ਮੈਂ ਕਿਹਾ ਯੂਸੀ ਇੱਥੇ ਯੂਸੀ ਬਣ ਜਾ। ਯੂਸੀ ਨੇ ਇੰਜ ਕਰਕੇ ਤਾਂ ਧੌਣ ਕੀਤੀ ਤੇ ਅੱਖ ਲਾਲ ਇੱਧਰਲੀ ਵੀ ਹੋ ਗਈ ਤੇ ਉਧਰੋਂ ਬੱਦਲ ਵੀ ਠਾ। ਮਿਊਜ਼ਿਕ ਨਹੀਂ ਬਣਦਾ। ਉਹਨੇ ਜਦੋਂ ਉਸਤਾਦ ਜੀ ਦੇਖਿਆ ਨਾ ਸਿੱਧਾ ਅੰਦਰ ਕਮਰੇ ਚ ਆਣ ਕੇ, ਉਹਦੇ ਵਿਹੜੇ ਦੇ ਵਿੱਚ ਕਿੱਲੇ ਚਾਰੇ ਖਾਲੀ। ਉਹਨੇ ਕਿਹਾ ਯੂਸੀ ਜਾਨਵਰ। ਮੈਂ ਕਿਹਾ ਦੱਸ ਦਿੰਦੇ ਆ ਕਾਹਦੀ ਕਾਹਲੀ ਆ, ਤੂੰ ਅਚਾਨਕ ਕਿੱਦਾਂ ਆ ਗਿਆ? ਕਹਿੰਦਾ ਯਾਰ ਮੇਰਾ ਪਾਸਪੋਰਟ ਰਹਿ ਗਿਆ ਸੀ, ਨਾਲੇ ਮੇਰਾ ਜਾਣ ਦਾ ਕੈਂਸਲ ਹੋ ਗਿਆ, ਮੈਂ ਨਹੀਂ ਜਾਣਾ ਹੈ। ਮੈਂ ਕਿਹਾ ਤੇ ਉਹ ਮੇਰਾ ਉੱਪਰਲਾ 30,000 ਰੁਪਈਆ। ਕਹਿੰਦਾ ਉਹ ਤੈਨੂੰ ਦੇਵਾਂਗੇ ਯਾਰ, ਤੂੰ ਟੈਨਸ਼ਨ ਨਾ ਲੈ ਮੱਝਾਂ। ਮੈਂ ਕਿਹਾ ਦੱਸ ਦਿੰਦੇ ਆ, ਬਹਿ ਪਾਣੀ ਪੂਣੀ ਤਾਂ ਪੀ। ਉਸਤਾਦ ਜੀ ਉਹਨੂੰ ਮੈਂ ਗੱਲਾਂ ਬਾਤਾਂ ਕਰਨ ਡਿਆ, ਉਹ ਬਗੈਰਤ ਬੰਦੇ ਦੀ ਅਕਲ ਸੀ ਕੀ ਹੁਣ ਮੈਂ ਕਹਾਂ, ਉਹ ਵੀ ਵਿਚਾਰਾ ਮਰ ਗਿਆ, ਉਹਨੂੰ ਅਕਲ ਉਕਲ ਘੱਟ ਹੀ ਸੀ। ਉਹ ਤੁਰਦਾ ਤੁਰਦਾ ਸਿੱਧਾ ਜਿੱਥੇ ਮੈਂ ਮੱਝਾਂ ਦੀ ਤਾਂਕ ਲਾਈ ਸੀ ਉਹਨਾਂ ਦੇ ਲਾਗੇ ਖੜਾ ਹੋ ਕੇ ਸਿਗਰਟ ਪੀਣ ਲੱਗ ਪਿਆ। ਇੰਜ ਕਰਕੇ ਉਸਤਾਦ ਜੀ ਪਿੱਛੇ ਮੱਝਾਂ ਵਾ, ਉਹਨੇ ਸਿਗਰਟ ਕੱਢਿਆ ਤੇ ਸਿਗਰਟ ਲਾ ਲਿਆ। ਤੇ ਉਹ ਹੁਣ ਮੈਨੂੰ ਕਵੇ ਯੂਸੀ ਮੱਝਾਂ ਤੇ ਨਾ ਮੈਂ ਉਹਨੂੰ ਇਹ ਕਰੀ ਜਾਵਾਂ ਤੇਰੇ ਪਿਛਲੇ ਪਾਸੇ ਤੇ ਨਾ ਮੈਂ ਉਹਨੂੰ ਇਹ ਮੱਝਾਂ ਨੇ ਢੋਲ ਲਾ ਕੇ ਖਲੋਤਾ। ਮੈਂ ਕਿਹਾ ਯਾਰ ਪਾਣੀ ਪੀ, ਤੈਨੂੰ ਸਾਰਾ ਕੁਛ ਦੱਸ ਦਿੰਨੇ। ਸਾਜੀ ਮੇਰਾ ਦਿਲ ਵੀ ਘਬਰਾਵੇ। ਖੈਰ ਮੈਂ ਡਰਿਆ ਡੁਰਿਆ ਕੋਈ ਨਹੀਂ, ਤੁਹਾਡਾ ਭਰਾ ਤਾਂ ਆਪ ਵੈਸ਼ੀ। ਅਰੇ ਵਾਹ ਤੋਬਾ ਤੋਬਾ ਭਾਈ। ਸਾਜੀ ਉਹ ਕਿਤੇ ਨਾ ਟੇਕ ਲਾ ਕੇ ਖੜਾ ਸੀ, ਉਹ ਥੋੜਾ ਜਿਹਾ ਅੱਗੇ ਹੋਇਆ ਵਾ ਤੇ ਉਹ ਜਿੱਦਾਂ ਪਾਵਾ ਨੀ ਖਿਸਕ ਡਿੱਗ ਪੈਂਦੀ ਛੱਤ, ਏਦਾਂ ਹੀ ਕਿਤੇ ਉਹਨਾਂ ਮੱਝਾਂ ਦੀ ਲੱਤ ਖਿਸਕ ਗਈ ਇੱਕ ਦੂਸਰੇ ਕੋਲੋਂ। ਹੱਸ ਲੋ ਯਾਰ ਖੁਦਾ ਦਾ ਨਾ ਯਾਰ ਖੁਦਾ ਦਾ ਨਾ। ਤਾਂ ਜੀ ਇੰਜ ਕਰਕੇ ਉਹ ਟੇਕ ਲਾ ਕੇ ਸਿਗਰਟ ਪੀਣ ਡਿਆ ਸੀ, ਥੋੜਾ ਜਿਹਾ ਅੱਗੇ ਨੂੰ ਹੋਇਆ, ਮੱਝ ਦੀ ਲੱਤ ਖਿਸਕ ਗਈ। ਤੀਸਰੀ ਮੱਝ ਤੇ ਤਾਂ ਉਹਦੀ ਕੋਣੀ ਸੀ, ਦੂਸਰੀ ਤੇ ਉੱਪਰਲੀਆਂ ਦੋਵੇਂ ਉਹਦੇ ਠਾਹ ਥਲ ਉਹਦੇ ਉੱਤੇ। ਉਸਤਾਦ ਜੀ ਮੱਝ ਖਿਸਕ ਗਈ ਹੋਣੀ ਨਾ, ਪਹਿਲੀ ਮੱਝ ਦੀ ਲੱਤ ਖਿਸਕੀ ਨਾ ਜਦੋਂ, ਤੇ ਉੱਪਰਲੀਆਂ ਦੋਵੇਂ ਮੱਝਾਂ ਸੀ ਉਹਦੇ ਉੱਤੇ ਇੰਜ ਡਿੱਗੀਆਂ ਵਾ। ਕਾਟਨ ਦੀਆਂ ਮੱਝਾਂ ਜਿਹੜੀਆਂ ਨੇ ਇੰਜ ਕਰਕੇ ਲਾਈਆਂ। ਉਸਤਾਦ ਜੀ ਦੋਵੇਂ ਮੱਝਾਂ ਦਾ ਭਾਰ ਇੰਨਾ ਹੈਗਾ ਸੀ ਕਿ ਉਹ ਵਿਚਾਰਾ ਥੱਲੇ ਆਣ ਕੇ ਤੇ ਫਿਸ ਗਿਆ। ਉਹ ਵੀ ਥਾਂ ਤੇ ਪੁਰ ਪਾ ਹੁਣ ਉਸਤਾਦ ਜੀ ਉੱਥੋਂ ਮੈਂ ਨਿਕਲਣ ਦੀ ਤਿਆਰੀ ਕੀਤੀ ਹੈ। ਮੈਂ ਕਿਹਾ ਲੈ ਵੀ ਯੂਸੀ ਇਹ ਬੰਦਾ ਉਹ ਵੀ ਮਰ ਗਿਆ ਤੇ ਮੱਝਾਂ ਦੀਆਂ ਚਾਰ ਡੇਰਾ ਤਾਂ ਤੂੰ ਇਹਦਾ ਸਾਰਾ ਹੀ ਤਬਾਹ ਕਰ ਚੁੱਕੇ। ਮੈਂ ਕਿਹਾ ਯੂਸੀ ਡੇਰਾ ਤੂੰ ਇਹਦਾ ਤਬਾਹ ਕਰ ਦਿੱਤਾ, ਇਹਨੇ ਤੇਰੀ ਵੀ ਤਬਾਹੀ ਲਾ ਦੇਣੀ, ਤੂੰ ਨਿਕਲ। ਉਸਤਾਦ ਜੀ ਮੈਂ ਤੁਰਨ ਹੀ ਲੱਗਾ, ਉਦੋਂ ਉਹਦਾ ਭਤੀਜਾ ਆ ਗਿਆ। ਉਹਨੇ ਦੇਖ ਕੇ ਕਹਿ ਤੈਨੂੰ ਕਹੇ ਠਹਿਰ ਜਾ, ਕਿੱਥੇ ਚੱਲਾਂ? ਮੈਂ ਕਿਹਾ ਯਾਰ ਮੈਂ ਆਇਆ ਤੇਰਾ ਕੰਮ ਚੱਲਾਂ। ਉਹਨੂੰ ਨੀ ਮੈਂ ਦੱਸਿਆ ਕਿ ਅੰਦਰ, ਤੇ ਉਹ ਵੀ ਮੈਨੂੰ ਕਹਿਣ ਡਿਆ ਬਾਅਦ ਚ ਜਾਈ, ਪਹਿਲਾਂ ਸਾਡੇ ਡੇਰੇ ਦੀ ਮੱਝ ਬੰਨ ਕੇ ਆ। ਉਹ ਹੁਣ ਜਦੋਂ ਉਹਨੇ ਮੈਨੂੰ ਆਹ ਗੱਲ ਕਹੀ ਨਾ, ਮੈਂ ਕਿਹਾ ਯਾਰ ਪੰਜਵੀਂ ਮੱਝ ਵੀ ਮਰੂਗੀ। ਮੈਂ ਰੋ ਕੇ ਕਿਹਾ, ਮੈਂ ਕਿਹਾ ਯਾਰ ਪੰਜਵੀਂ ਮੱਝ ਵੀ ਮੇਰੇ ਕੋਲ ਮਰੂ। ਤੇ ਉਹਦੇ ਅਚਾਨਕ ਕਿਤੇ ਦਿਲ ਚ ਪਤਾ ਨੀ ਕੀ ਆਈ, ਉਹ ਅੰਦਰ ਵੜਿਆ। ਜਦੋਂ ਉਹਨੇ ਆਪਣਾ ਸਾਰਾ ਨਿਜ਼ਾਮ ਦੇਖਿਆ, ਉਹਨੇ ਕਿਹਾ ਮੱਝਾਂ ਦੇ ਥੱਲੇ ਲਾਸ਼, ਖੂਨੋ ਖੂਨ। ਉਹਨੇ ਮੇਰਾ ਗੁੱਟ ਫੜ ਲਿਆ, ਯੂਸੀ ਤੂੰ ਜਾਣਾ ਨੀ, ਹੁਣ ਤੇਰੀ ਖੈਰ ਹੈ ਨੀ, ਤੂੰ ਸਾਡਾ ਤਾਇਆ ਮਾਰ ਦਿੱਤਾ। ਮੈਂ ਕਿਹਾ ਓਏ ਯੂਸੀ ਨੂੰ ਨਾ ਡਰਾ। ਯੂਸੀ ਇੱਕ ਮਿੰਟ ਜਾ। ਹਾਂ ਬਈ ਉਹਨੇ ਮੈਂ ਨਿਕਲਣ ਲੱਗਾ, ਨੇ ਕਿਹਾ ਯੂਸੀ ਤੂੰ ਨਹੀਂ ਜਾਣਾ ਹੈਗਾ। ਤੇ ਉੱਥੇ ਯੂਸੀ ਵੀ ਖੜਾ ਹੋ ਗਿਆ, ਉਹਨੇ ਕਿਹਾ ਸਾਡਾ ਤਾਇਆ ਮਾਰ ਦਿੱਤਾ। ਮੈਂ ਕਿਹਾ ਯੂਸੀ ਨੇ ਨਹੀਂ ਮਾਰਿਆ ਓਏ। ਉਹਨੇ ਮੇਰਾ ਅੱਜ ਗੁੱਟ ਫੜਿਆ ਹੋਇਆ, ਕਹਿੰਦਾ ਯੂਸੀ ਇੱਥੇ ਪੁਲਿਸਾਂ ਹੀ ਆਉਣਗੀਆਂ ਹੁਣ। ਮੈਂ ਕਿਹਾ ਯੂਸੀ ਨਹੀਂ ਡਰਦਾ ਕਿਸੇ ਦੇ ਪਿਓ ਤੋਂ ਵੀ। ਬੁਲਾ ਜਿਹੜੀਆਂ ਪੁਲਿਸਾਂ ਬੁਲਾਉਣੀਆਂ ਤੂੰ, ਮੈਂ ਦੇਖ ਲਾਂਗਾ ਤੇਰੀਆਂ ਪੁਲਿਸਾਂ ਨੂੰ। ਉਹਨੇ ਕਿਹਾ ਫਿਰ ਬਹਿ ਇੱਥੇ। ਮੈਂ ਕਿਹਾ ਬਹਿਣਾ ਨਹੀਂ, ਖੜੇ ਹੋ ਕੇ ਗੱਲ ਕਰ। ਯੂਸੀ ਨੇ ਕਹਿ ਕੇ ਗੱਲ ਨਹੀਂ ਕੀਤੀ। ਉਸਤਾਦ ਜੀ ਅੱਜ ਕਰਕੇ ਉਹਨੇ ਫੋਨ ਕੀਤਾ ਵਾ ਤੇ ਉਧਰੋਂ ਪੁਲਿਸਾਂ ਚੜ ਗਈਆਂ। ਤਗੜ 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 ਤਗੜ। ਯਾਰ ਇੱਕ ਮਿੰਟ ਆ ਰਹੀ ਹੈ, ਮੇਰੀ ਗੱਲ ਸੁਣ ਯਾਰ। ਮੂੰਹ ਅੱਗੇ ਕਰ ਤੂੰ। ਇਹ ਪੁਲਿਸਾਂ ਆ ਰਹੀਆਂ ਨੇ, ਤਗੜ 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 ਤਗੜ। ਇਹ ਕਿਹੜੀ ਪੁਲਿਸ ਆਉਂਦੀ ਤਗੜ ਤਗੜ ਤਗੜ? ਉਹਨਾਂ ਨੇ ਘੋੜੇ ਵਾਲੀ ਬੈਲ ਹੋਈ, ਹੂਟਰ ਘੋੜੇ ਵਾਲਾ ਲੱਗਾ ਸੀ। ਅੱਛਾ ਯਾਰ ਚੱਲ। ਉਸਤਾਦ ਜੀ ਅੱਜ ਕਰਕੇ ਪੁਲਿਸਾਂ ਆਈਆਂ ਵਾ ਤੇ ਡੇਰੇ ਤੇ ਮੈਂ ਹੁਣ ਐਨ ਮੂੰਹ ਕਰਕੇ ਬੈਠਾ, ਮੈਂ ਇੰਜ ਬੈਠਾ ਹੋਇਆ ਲੁਕਿਆ ਹੋਇਆ। ਮੈਨੂੰ ਤਾਂ ਪਤਾ ਸੀਗਾ ਅਗਲਾ ਕੰਮ ਕੀ ਹੋਣ ਲੱਗਾ ਵਾ।
मैं उस्ताद जी ऐन मूंह करके खड़ा ते पुलिसां ने अंदर वड़ियां वा ਉਹਨੂੰ ਪੁੱਛਿਆ ਕੀ ਹੋਇਆ ਉਹਨੇ ਕਹਾ ਸਾਡੀਆਂ ਮੱਝਾਂ ਤੇ ਸਾਡਾ ਤਾਇਆ ਮਾਰ ਦਿੱਤਾ ਬੰਦੇ ਨੇ ਉਹਨੇ ਕਹਾ ਬੰਦਾ ਕਿਹੜਾ ਵਾ ਕਹਿੰਦਾ ਉਹ ਮੁਜਰਮ ਬੈਠਾ ਉਸਤਾਦ ਜੀ ਮੈਂ ਇੰਜ ਬੈਠਾ ਉਹਨੇ ਇੰਜ ਕਰਕੇ ਮੇਰਾ ਗੁੱਟ ਫੜਿਆ ਮੈਂ ਮੂੰਹ ਇੰਜ ਕਿਤਨਾ ਇੰਜ ਅੱਛਾ ਫਿਰ ਤੇ ਉਸਤਾਦ ਜੀ ਪੁਲਿਸ ਵਾਲੇ ਦੇਖ ਕੇ ਅੱਗੇ ਤਾੜੀਆਂ ਮਾਰਨ ਲੱਗ ਪਏ ਹੱਸਣਾ ਨੂੰ ਇਹਨਾਂ ਕਹਿੰਦੇ ਪਾਤਾ ਕੰਮ ਯੂਸੀ ਲੈ ਗਿਆ ਡੇਰਾ ਕਰਦਾ ਕਹਿੰਦਾ ਪੁਲਿਸਾਂ ਵਾਕਫ ਉਸਤਾਦ ਜੀ ਉਹੀ ਪੁਲਿਸਾਂ ਸੀ ਮੈਨੂੰ ਕੌਣ ਉਸਤਾਦ ਜੀ ਉਹਨਾਂ ਨੇ ਮੈਨੂੰ ਨਾ ਡਾਲੇ 'ਚ ਪਾਇਆ ਕਹਿੰਦੇ ਯੂਸੀ ਅੱਜ ਕੀ ਕੀਤਾ ਜੀ ਮੈਂ ਕਿਹਾ ਇਹਨਾਂ ਦਾ ਤਾਇਆ ਮੱਝਾਂ ਦੀ ਵਜ੍ਹਾ ਨਾਲ ਮਰਿਆ ਪਰ ਮੇਰੇ ਤੇ ਪਾਉਣ ਡਏ ਕਹਿੰਦੇ ਤੈਨੂੰ ਪਤਾ ਇਹਦੀ ਸਜ਼ਾ ਕੱਟਣੀ ਪੈਣੀ ਹੈ ਮੈਂ ਕਿਹਾ 6.5 ਅੱਗੇ ਸੀ ਸਾਲ ਅੱਗੇ ਹੁਣ ਸੀ ਹੁਣ ਇਹਦੀ ਕਿੰਨੀ ਹੋਣੀ ਆ ਕਹਿੰਦਾ ਯੂਸੀ ਕੀ ਖਿਆਲ ਆ ਮੁਕਮਕਾ ਕਰਾ ਦਈਏ ਤੇਰਾ ਕੋਈ ਦਿੰਦਾ ਪੈਸਾ ਪੂਸਾ ਮੈਂ ਕਿਹਾ 20,000 ਵਾਲੇ ਮੈਂ 30 ਉਹਨਾਂ ਕੋਲ ਲੈਣਾ ਸੀ ਤੇ ਬਾਬਾ ਮਰ ਗਿਆ ਉਹਨਾਂ ਦਾ ਮੇਰੇ ਕੋਲੋਂ ਇਹ ਬਣਦਾ ਨਹੀਂ ਹੈਗਾ ਤੂੰ ਜੇਲੇ ਚੱਲ ਸਾਜੀ ਜੇਲੇ ਜਾ ਰਿਹਾ ਤੁਹਾਡਾ ਭਰਾ ਗੱਡੀਆਂ 'ਚ ਜੇਲ੍ਹ ਦੇ ਦਰਵਾਜ਼ੇ ਖੁੱਲੇ ਨੇ ਤੇ ਉਹੀ ਜੇਲਰ ਉਹਨੇ ਦੇਖ ਕੇ ਮੇਰੇ ਲੱਖਾਂ ਚੱਖਾਂ ਪਾ ਕਹਿੰਦਾ ਕਰਾਦਾ ਸਫਾਈ ਉੱਥੇ ਦੀ ਉਸ ਬੈਰਕ ਦੀ ਜਾਣਾ ਜੀ ਉਸ ਬੈਰਕ ਦੀ ਸਫਾਈ ਕਰਾਦਾ ਮੈਂ ਕਿਹਾ ਕਰਾ ਦੇ ਕਹਿੰਦਾ ਕਿੰਨੇ ਦਿਨ ਦਾ ਕਿਆਮ ਹੈਗਾ ਮੈਂ ਕਿਹਾ 302 ਦਾ ਕੇਸ ਪਿਆ ਵਾ ਲੇਕਿਨ ਮੱਝਾਂ ਨੇ ਮਾਰਿਆ ਮੈਂ ਨਹੀਂ ਮਾਰਿਆ ਕਹਿੰਦਾ ਸਾਲ ਕੁ ਲੱਗਣੀ ਹੈ ਮੈਂ ਕਿਹਾ ਕੋਈ ਰੌਲਾ ਨਹੀਂ ਸਫਾਈ ਕਰਾ ਤੂੰ ਉੱਥੇ ਹੀ ਸਾਜੀ ਇੰਜ ਕਰਕੇ ਤੁਹਾਡਾ ਭਰਾ ਜਦੋਂ ਜੇਲ੍ਹ 'ਚ ਵੜਿਆ ਨਾ ਉਸੇ ਕਮਰੇ 'ਚ ਆਪਣੇ ਠਾ ਉਹੀ ਖੁਸ਼ਬੂਆਂ ਉਹੀ ਯਾਦਾਂ ਫਿਰ ਮੈਂ ਤਕਰੀਬਨ ਕੋਈ 1.5 ਸਾਲ ਕੱਟੀ ਖੁਸ਼ੀ ਨਾਲ ਕੱਟੀ ਆ ਉਹ ਤੰਗੀ ਨਾਲ ਤਾਂ ਕਹਿਣ ਡਿਆ ਸੀ ਹੋਰ ਰਹਿ ਇਹਦੀ 8 ਮਹੀਨੇ ਸੀ ਇਹਨੇ 18 ਮਹੀਨੇ ਗਰੋਹੀ ਉਹਨਾਂ ਕੋਲ ਲਓ ਜੀ ਨਾਜ਼ਰੀਨ ਸ਼ੁਕਰ ਆ ਨਹੀਂ ਸਾਜੀ ਦਹਿਸ਼ਤ ਨਾ ਸਾਜੀ ਪਰ ਇਹ ਦਿਲ 'ਚ ਧਈਆ ਗੱਲ ਹੈ ਕਿ ਕਿਸ ਦਾ ਜਾਨਵਰ ਕਿਸ ਦਾ ਧੀ ਪੁੱਤ ਨਹੀਂ ਸਾਹਮਣਾ ਜਾਨਵਰ ਤਾਂ ਬਹੁਤ ਦੂਰ ਦੀ ਗੱਲ ਹੈ ਲੋ ਜੀ ਨਾਲ ਵੈਸੇ ਯਾਰ ਯੂਸੀ ਗੱਲ ਇਹ ਹੈ ਹਰ ਵਾਰੀ ਤੂੰ ਬਚ ਜਾਣਾ ਇਹ ਜਿੰਨੀ ਤੈਨੂੰ ਸਜ਼ਾ ਹੁਣ ਤੱਕ ਹੋ ਗਈ ਹੈ ਨਾ ਤੈਨੂੰ ਇਹ ਨਹੀਂ ਪਤਾ ਲੱਗਣ ਦਿਆ ਕਿ ਤੂੰ 650 ਸਾਲ ਦੀ ਸਜ਼ਾ ਹੀ ਦੱਸ ਦਿੱਤੀ ਇਹਨਾਂ ਸ਼ੋਆਂ 'ਚ ਉਮਰ ਤੇਰੀ ਹਲੇ 40-45 ਸਾਲ ਇਹਦਾ ਕਾਰਡ ਬਣ ਗਿਆ ਹੁਣ ਜੇਲ੍ਹ ਵਾਲਾ ਜਦੋਂ ਮਰਜ਼ੀ ਅੱਛਾ ਉਹਨਾਂ ਨੇ ਜੇਲ੍ਹ ਦਾ ਕਾਰਡ ਦੇ ਦੋਗੇ ਜਦੋਂ ਮਰਜ਼ੀ ਆ ਜਾ ਸਾਹਮਣੇ ਲਾ ਵਾਸਤੇ ਜਦੋਂ ਮੇਰੀ ਸਜ਼ਾ ਬੋਲੀ ਜਾਂਦੀ ਨਾ ਉਦੋਂ ਕਿਹਾ ਜਾਂਦਾ ਵਾ ਯੂਸੀ ਬਦਮਾਸ਼ 302 ਦੇ ਕੇਸ ਦੇ ਵਿੱਚ 40 ਸਾਲ ਸਜ਼ਾ ਉਹ 40 ਮਿੰਟ ਹੀ ਹੁੰਦੇ ਯੂਸੀ ਦੀ ਹੋ ਆਪਣੇ ਹੁਸਨ ਇਖਲਾਕ ਦੀ ਵਜ੍ਹਾ ਤੋਂ ਮੈਂ ਆਵਾਮ ਦੀ ਨਿਗਾਹ 'ਚ ਮੈਂ ਚਲ ਜਾਂਦਾ ਵਾ ਉੱਥੇ ਲੇਕਿਨ ਮੈਂ ਕੈਦੀ ਮੇਰੀਆਂ ਚਿੱਠੀਆਂ ਲਿਖਦਾ ਰਹਿੰਦਾ ਵਾ ਮੇਰੀਆਂ ਹਾਜ਼ਰੀਆਂ ਲਿਖਦਾ ਰਹਿੰਦਾ ਵਾ ਜੇਲਰ ਮੈਂ ਫਿਰ ਘਰ ਆ ਜਾਂਦਾ ਹੁੰਦਾ 6 ਮਹੀਨੇ ਅੱਛਾ ਯਾਨੀ ਕਿ ਜਿੱਥੇ ਮਰਜ਼ੀ ਫਿਰਦਾ ਰਹੇ ਉਹਦੀ ਹਾਜ਼ਰੀ ਲਾਈ ਜਾਂਦਾ ਵਾ ਕਾਰਡ ਬਣਿਆ ਕਿ ਵੀ ਹਾਂ ਉਸਤਾਦ ਜੀ ਮੈਂ ਐਸੇ ਬੰਦੇ ਨੂੰ ਅੱਛਾ ਨਹੀਂ ਸਮਝਦਾ ਹੈਗਾ ਕਦੀ ਇਸ ਜੇਲ੍ਹ ਦੇ ਵਿੱਚ ਕਦੀ ਉਸ ਜੇਲ੍ਹ 'ਚ ਬੰਦਾ ਜੇਲ੍ਹ ਟਿਕਾਣਾ ਉਸਤਾਦ ਭਰਾ ਇੱਕ ਬਣਾਵੇ ਸਾਰੀ ਜ਼ਿੰਦਗੀ ਉਹਦੇ ਨਾਲ ਰਹੇ ਅਮਰਤ ਦੀ ਇੱਕ ਜੇਲ੍ਹ ਹੁੰਦੀ ਹੈ ਭਾਜੀ ਉਹ ਸੁਪਰੀਡੈਂਟ ਇੰਨਾ ਮੇਰੇ ਨਾਲ ਪਿਆਰ ਕਰਨ ਲੱਗ ਪਿਆ ਸੀ ਕਿ ਉਹਨੇ ਮੈਨੂੰ ਕਹਿ ਦਿੱਤਾ ਸੀ ਉਹਨੇ ਕਿਹਾ ਯੂਸੀ ਜਿੱਦਾਂ ਦਾ ਤੇਰਾ ਆਉਣ ਜਾਣਾ ਨਾ ਕਸਮੇ ਮੈਨੂੰ ਤੇਰੇ ਤੇ ਸ਼ੱਕ ਨਹੀਂ ਹੈਗਾ ਬੜਾ ਪਿਆਰ ਕਰਦਾ ਸੀ ਮੈਂ ਕਿਹਾ ਖੈਰ ਹੋਵੇ ਤੇਰੀ ਕਹਿੰਦਾ ਤੂੰ ਨਹੀਂ ਦੌੜੇਗਾ ਬਾਕੀ ਸਾਰੇ ਭਾਵਾਂ ਦੌੜ ਜਾਣ ਇੱਥੋਂ ਤੂੰ ਨਹੀਂ ਦੌੜ ਜਲਾਦ ਨੇ ਪੁੱਤਰ ਬਣਾਇਆ ਸੀ ਹਾਂ ਅੱਛਾ ਜੀ ਕਹਿੰਦਾ ਮੇਰਾ ਪੁੱਤਰ ਜੇਲ੍ਹ 'ਚ ਆਪਣੀ ਮਰਜ਼ੀ ਦੇ ਕੰਮ ਕਰਾਉਂਦਾ ਸੀ ਦਰਵਾਜ਼ੇ ਤੋਂ ਬਾਹਰ ਨਿਕਲਿਆ ਟੋਟਾ ਵੀ ਰੱਖਿਆ ਕਾਰਪੇਟ ਦਾ ਹਰ ਹਿਸਾਬ ਨਾਲ ਆਪਣੇ ਰਹਿਣ ਸਹਿਣ ਰੱਖਿਆ ਨਹੀਂ ਬਸ ਸਲੇਟ ਵੀ ਲਈ ਆਸ਼ੀ ਨਾ ਯੂਸੀ ਆਪਣੇ ਰੰਗ ਰੂਪ ਕੀਤਾ ਅੰਦਰ ਜੇਲ੍ਹ ਇਹ ਜਾ ਕੇ ਸਾਰੀ ਵਾਇਰਿੰਗ ਅੰਡਰਗਰਾਉਂਡ ਆਪਣੀ ਕਰਵਾਉਂਦਾ ਹੁੰਦਾ ਸੀ ਇੱਥੇ ਸੁੱਚ ਲਾ ਦੇ ਇੱਥੇ ਬੋਰਡ ਲਾ ਦੇ ਇੱਥੇ ਟੂਟੀ ਲਾ ਦੇ ਯਾਰ ਉਹ ਜਦੋਂ ਇਹਨੂੰ ਛੱਡਦੇ ਸੀ ਨਾ ਰਿਹਾਈ ਕਰਦੇ ਸੀ ਇਹ ਜਿਹਦੇ ਪੈ ਜਾਂਦਾ ਸੀ ਲਿਟਲ ਲੱਗ ਪੈਂਦਾ ਸੀ ਮੈਂ ਨਹੀਂ ਜਾਣਾ ਉਹਨੂੰ ਚੁੱਕ ਕੇ ਜੇਲ੍ਹ ਤੋਂ ਬਾਹਰ ਸਿੱਟਦੇ ਸੀ ਬੂਹੇ ਦੇ ਨਾਲ 2-2 ਦਿਨ ਵਿਚਾਰਾ ਰੋਂਦਾ ਰਹਿੰਦਾ ਸੀ ਲਾ ਕੇ ਕਿ ਮੇਰੇ ਘਰੋਂ ਕੱਢਤਾ ਮੈਨੂੰ ਜੇਲ੍ਹ ਦੀ ਤਾਂ ਇਹਦੇ ਨਾਲ ਰਜਿਸਟਰੀ ਹੋਈ ਆ ਇਹਦੇ ਨਾਲ ਚੜੀ ਆ ਕਹਿੰਦੇ ਤੇਰੀ ਐ ਤੂੰ ਹੀ ਆ ਇੱਕ ਦਿਨ ਐਸਓਜੀ ਨੂੰ ਕਹਿੰਦੇ ਬਾਹਰ ਆਓ ਮੈਂ ਰੰਗ ਵਾਲੇ ਲਾਉਣੇ ਜੇਲ੍ਹ 'ਚ ਵੱਡਾ ਜੇਲਰ ਆ ਕੇ ਇਹਨੂੰ ਕਹਿੰਦੇ ਓਏ ਯੂਸੀ ਤੇਰੇ ਕਮਰੇ 'ਚ ਜੇਲ੍ਹ ਦੀ ਫਰਦ ਪਈ ਉਹ ਤੇ ਫੜਾ ਇੰਨਾ ਪੁਰਾਣਾ ਇਹਦੀ ਮਹਿੰਦੀ ਦੀ ਵੀਡੀਓ ਵੀ ਜੇਲ੍ਹ 'ਚ ਬਣੀ ਹੈ ਜੀ ਪਿੱਛੇ ਜੇਲਰ ਖਲੋਤਾ ਵਾ ਪਲੇਟਾਂ ਲੈ ਕੇ ਮਹਿੰਦੀ ਕੱਢਣ ਦੇ ਉੱਥੇ ਬਣੀ ਸਾਰੀ ਉਹ ਸ਼ਗਨ ਕੀਤੇ ਸੀ ਉਹਨਾਂ ਨੇ ਕੈਸਾ ਤੇਰਾ ਫਜ਼ੂਲ ਹਾਂਡੀ ਵਰਗਾ ਮੂੰਹ ਆ ਗੱਲ ਹੋਰ ਹੋਣ ਡਈ ਅੱਛਾ ਯਾਰ ਕੋਈ ਗੱਲ ਨਹੀਂ ਕਰਦਾ ਅੱਲਾਹ ਪਾਕ ਸਿਆਣੇ ਜਿਹੜੇ ਲੋਕੀ ਕਹਿੰਦੇ ਨੇ ਕਿ ਅਦਾਲਤਾਂ ਕਚਹਿਰੀਆਂ ਥਾਣਿਆਂ ਤੇ ਕਚਹਿਰੀਆਂ 'ਚ ਤੇ ਹਸਪਤਾਲਾਂ 'ਚ ਅੱਲਾਹ ਬਚਾਵੇ ਦੁਸ਼ਮਣ ਨੂੰ ਬਚਾਵੇ ਤੁਸੀਂ ਭਰਾਵਾਂ ਤੁਹਾਡੀ ਜਗ੍ਹਾ ਤੇ ਮੈਂ ਜੋ ਹਰ ਸਾਲ ਫਿਰ ਤੁਰੇ ਉਹਨਾਂ ਤੁਸੀਂ ਈਜ਼ੀ ਰਹੋ ਤੁਸੀਂ ਨਾ ਟੈਨਸ਼ਨ ਲਿਆ ਕਰੋ ਚਲੋ ਪਰ ਯੂਸੀ ਕਿਸ ਦਿਨ ਕੋਈ ਵਾਕਿਆ ਸੁਣਾ ਜਿਹਦੇ 'ਚ ਤੂੰ ਬਾਲ ਬਚਿਆ ਹੋਵੇ ਸਾਜੀ ਇੱਕ ਵਾਕਿਆ ਹੈਗਾ ਵਾ ਅਗਲੀ ਵਾਰੀ ਤੂੰ ਸੁਣਾਉਣਾ ਹੀ ਆ ਪਰਸੋਂ ਚੌਥ ਹੀ ਉਹ ਵੀ ਤੁਸੀਂ ਮੈਨੂੰ ਸੈਂਡ ਕੀਤਾ ਮੈਂ ਤੁਹਾਨੂੰ ਦੱਸਾਂਗਾ नाज़रीन ये थी यूसी की स्टोरी यकीनन आपको पसंद आई होगी। इसके साथ ही प्रोग्राम का वक्त खत्म हो गया।
भैया नादरीन नादरीन ओ नादरीन अपना ख्याल रखियो और कल ताड़े ना फिर मुलाकात होएगी। सही टाइम सही टाइम। You see.